ਜਿਹੜਾ ਬ੍ਰੈਕਸਿਟ ਨੇ ਜਿਹੜਾ ਯੂਕੇ ਨੇ ਯੂਰਪੀਅਨ ਯੂਨੀਅਨ 'ਚ ਹੋਣਾ ਆ, ਉਹ ਯੂਕੇ ਦੇ ਲਾ ਮੇਕਰਸ ਦੇ ਸਾਹਮਣੇ ਇਹ ਇਸ ਵੀਕਐਂਡ ਨੂੰ ਹੋਏਗਾ। ਜੀ, ਆਇਰਲੈਂਡ ਵਾਲੇ ਜਿਹੜੀ ਪਾਰਟੀ ਆ ਉਹਨਾਂ ਨੇ ਕਿਹਾ ਵੀ ਅਸੀਂ ਇਸ ਡੀਲ ਦੇ ਸਮਰਥਨ ਆ ਉਹ ਨਹੀਂ ਕਰਨਾ, ਇਸ ਦੇ ਅਗੇਂਸਟ ਜਿਹੜੀ ਉਹ ਵੋਟ ਪਾਉਣੀ ਆ। ਹੁਣ ਇਹ ਡੀਲ ਦੇ ਵਿੱਚ ਕੀ ਹੈਗਾ, ਕੀ ਕੁਛ ਨਹੀਂ ਹੈਗਾ, ਇਹ ਕਾਫੀ ਅਹਿਮ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਹੋਣਗੀਆਂ। ਅਤੇ ਮੌਜੂਦਾ ਜਿਹੜੇ ਉਹਨਾਂ ਦੇ MPs ਹੈਗੇ ਆ ਪੂਰੇ ਪਾਰਲੀਮੈਂਟ ਦੇ ਵਿੱਚ, ਕੀ ਮੈਜੋਰਟੀ ਉਸ ਦੇ ਹੱਕ ਦੇ ਵਿੱਚ ਜਾਂਦੀ ਆ ਜਾਂ ਨਹੀਂ ਜਾਂਦੀ। ਗ੍ਰੇਟ ਨਿਊ ਡੀਲ ਜਿਹੜਾ ਜ਼ਰੂਰ ਆ ਉਸਨੇ ਆਖਿਆ, ਬੋਰਿਸ ਜੌਨਸਨ ਨੇ ਵੀ ਯੂਰਪੀਅਨ ਸੰਘ ਦੇ ਨਾਲ ਜਿਹੜੀ ਉਹ ਹੋ ਗਈ ਆ। ਸੋ ਇਸ ਟਾਈਮ ਪੂਰੀ ਜਿਹੜੀ ਆ ਉਹ ਰੌਲਾ ਰੱਪਾ ਇਸ ਦੇ ਬਾਬਤ ਪਿਆ ਆ। ਕਈ ਲੋਕ ਬ੍ਰੈਕਸਿਟ ਵਾਲੇ ਜਿਹੜੇ ਖੁਸ਼ ਨੇ, ਅਤੇ ਜਿਹੜੇ ਉਹਦੇ ਕ੍ਰਿਟਿਕਸ ਹੈਗੇ ਨੇ ਉਸ ਨੂੰ ਤਿੱਖੀ ਜਿਹੜੀ ਤਿਰਛੀ ਨਜ਼ਰ ਦੇ ਨਾਲ ਜਿਹੜਾ ਉਹ ਦੇਖ ਰਹੇ ਨੇ ਵੀ ਦੇਖੀਏ ਵੀ ਇਸ ਡੀਲ ਦੇ ਵਿੱਚ ਹੈ ਕੀ ਆ। ਜੇ ਬਹੁਤੀਆਂ ਚੀਜ਼ਾਂ ਉਸ ਦੇ ਬਾਬਤ ਆ ਉਹ ਬਾਹਰ ਨਹੀਂ ਆਈਆਂ ਹੈਗੀਆਂ ਵੀ ਇਸ ਦੇ ਵਿੱਚ ਕੀ ਚੱਲ ਰਿਹਾ ਹੈਗਾ ਆ। ਅਤੇ ਕੱਲ੍ਹ ਜਿਹੜੀ ਹੈਗੀ ਆ ਡੈਮੋਕ੍ਰੈਟਿਕਸ ਲੀਡਰ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਦੀ ਜਿਹੜੀ ਮੀਟਿੰਗ ਹੋਈ ਖਾਸ ਕਰਕੇ ਸੀਰੀਆ ਦੇ ਸੰਬੰਧ ਦੇ ਵਿੱਚ ਜਿਹੜਾ ਵਿਡਰੋਲ ਹੋਇਆ ਹੈਗਾ, ਅਤੇ ਕਾਫੀ ਮੀਟਿੰਗ ਦੇ ਵਿੱਚ ਗਰਮੀ ਵਾਲਾ ਮਾਹੌਲ ਰਿਹਾ। ਅਤੇ ਉਹ ਤੋਂ ਬਾਅਦ ਹਾਊਸ ਸਪੀਕਰ ਨੈਂਸੀ ਪਲੋਸੀ ਅਤੇ ਚੱਕ ਸ਼ੂਮਰ ਜਿਹੜੀ ਇਹ ਟੀਮ ਆ ਇਹ ਬਾਹਰ ਆ ਗਈ, ਇੱਕ ਤਰ੍ਹਾਂ ਨਾਲ ਲੜ ਕੇ ਕਹਿ ਸਕਦੇ ਹਾਂ। ਸੋ ਹੁਣ ਟਵਿੱਟਰ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਫੋਟੋ ਸ਼ੇਅਰ ਕੀਤੀ ਨੈਂਸੀ ਪਲੋਸੀ ਦੀ, ਜਿਹੜੀ ਖੜੀ ਹੋਈ ਸੀ ਅਤੇ ਇੱਕ ਉਂਗਲੀ ਉਹਨਾਂ ਵੱਲ ਕੀਤੀ ਹੋਈ ਸੀ, ਅਤੇ ਨੈਂਸੀ ਪਲੋਸੀ ਨੇ ਉਹੀ ਫੋਟੋ ਜਿਹੜੀ ਆ ਆਪਣੇ ਟਵਿੱਟਰ ਦੇ ਅਕਾਊਂਟ 'ਤੇ ਲਾ ਲਈ ਆ। ਸੋ ਜਿਹੜਾ ਕਿਉਂਕਿ ਇੰਪੀਚਮੈਂਟ ਦੀ ਇਨਕੁਆਇਰੀ ਨੂੰ ਲੈ ਕੇ ਜਿਹੜਾ ਦੋਨਾਂ ਪਾਰਟੀਆਂ ਦੇ ਵਿੱਚ, ਦੋਨਾਂ ਪਾਰਟੀਆਂ ਨਾਲੋਂ ਮੈਂ ਇਹ ਕਹੂੰਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਡੈਮੋਕ੍ਰੇਟਸ ਦੇ ਵਿੱਚ ਕਾਫੀ ਜਿਹੜਾ ਗਰਮੀ ਵਾਲਾ ਮਾਹੌਲ ਬਣਿਆ ਹੋਇਆ ਹੈ। ਜੀ ਬਿਲਕੁਲ, ਦੋਨਾਂ ਨੇ ਇੱਕ ਦੂਜੇ ਦੇ ਬਾਰੇ ਇਹ ਕਿਹਾ ਵੀ ਦੋਨੇ ਹੀ ਮੈਲਟ ਡਾਊਨ ਕਰ ਗਏ ਮੀਟਿੰਗ ਦੇ ਵਿੱਚ। ਡੋਨਲਡ ਟਰੰਪ ਨੇ ਕਿਹਾ ਵੀ ਨੈਂਸੀ ਪਲੋਸੀ ਦਾ ਮੈਲਟ ਡਾਊਨ ਹੋਇਆ, ਨੈਂਸੀ ਪਲੋਸੀ ਕਹਿੰਦੀ ਵੀ ਡੋਨਲਡ ਟਰੰਪ ਜਿਹੜਾ ਉਸਦਾ ਮੈਲਟ ਡਾਊਨ ਹੋਇਆ। ਜਿਹੜੇ ਇਸ ਟਾਈਮ ਜਿਹੜੇ ਮੌਜੂਦਾ ਪ੍ਰਸ਼ਾਸਨ, ਟਰੰਪ ਪ੍ਰਸ਼ਾਸਨ ਨੂੰ ਕਾਫੀ ਜਿਹੜੀ ਮਾਰ ਜਿਹੜੀ ਝੱਲਣੀ ਪੈ ਰਹੀ ਆ, ਜਿੱਦਾਂ ਉਹਨਾਂ ਨੇ ਕੁਰਦਾਂ ਦੇ ਨਾਲ ਜਿਹੜਾ ਉਹ ਕੀਤਾ ਆ, ਅਤੇ ਜਿਨ੍ਹਾਂ ਨੂੰ ਉਹਨਾਂ ਨੇ ਵਰਤਿਆ ਆਈਸਿਸ ਦੇ ਖਿਲਾਫ। ਅਤੇ ਹੁਣ ਉਹਨਾਂ ਦੇ ਉੱਤੇ ਇਹ ਦੋਸ਼ ਲਾ ਰਹੇ ਆ ਅਮਰੀਕੀ ਫੌਜੀ ਉੱਥੋਂ ਵਾਪਸ ਬੁਲਾ ਕੇ ਵੀ ਆਈਸਿਸ ਵਾਲਿਆਂ ਨੂੰ ਜਿਹੜਾ ਜਾਣ ਬੁੱਝ ਕੇ ਹੁਣ ਉੱਥੋਂ ਛੱਡ ਰਹੇ ਨੇ। ਜਿਹੜੇ ਹਾਊਸ ਆ ਉਹਨਾਂ ਨੇ ਜਿਹੜਾ ਦੋਨਾਂ ਹੀ ਪਾਰਟੀਆਂ ਦੇ ਸਾਂਝੇ ਮਤ ਆ ਉਹ ਪ੍ਰਵਾਨ ਜਿਹੜਾ ਉਹ ਪੇਸ਼ ਕੀਤਾ, ਅਤੇ ਉਹ ਜਿਹੜਾ ਆ ਕਹਿ ਲਓ ਵੀ ਪਾਸ ਵੀ ਹੋਇਆ, ਉਹ ਜਿਸ ਦੇ ਵਿੱਚ ਆਲੋਚਨਾ ਕੀਤੀ ਗਈ ਜਿਹੜੇ ਪ੍ਰਸ਼ਾਸਨ ਦੀ ਵੀ ਉਹਨਾਂ ਨੂੰ ਜਿਹੜੇ ਅਮਰੀਕੀ ਫੌਜੀ ਆ ਸੀਰੀਆ ਦੇ ਵਿੱਚੋਂ ਵਾਪਸ ਜਿਹੜੇ ਉਹ ਨਹੀਂ ਬੁਲਾਉਣੇ ਚਾਹੀਦੇ ਸੀ। ਇੱਕ ਇਸ ਦੇ ਵਿੱਚ ਬਹੁਤ ਹੀ ਅਹਿਮ ਗੱਲ ਦੇਖਣ ਵਾਲੀ ਆ, ਰਾਸ਼ਟਰਪਤੀ ਟਰੰਪ ਉੱਦਾਂ ਕਹਿੰਦੇ ਆ ਵੀ ਜਿਹੜੇ ਐਂਡਲੈਸ ਵਾਰਜ਼ ਆ ਅਸੀਂ ਉਸ ਨੂੰ ਖ਼ਤਮ ਕਰਨਾ ਆ, ਪਰ ਇਹਨਾਂ ਨੇ ਪ੍ਰਸ਼ਾਸਨ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ 15,000 ਵਾਧੂ ਫੌਜੀ, ਐਕਸਟਰਾ ਫੌਜੀ ਜਿਹਨੇ ਹੁਣ ਤੱਕ ਤੈਨਾਤ ਸੀ ਉਹਨਾਂ ਨੂੰ ਵੱਧ ਤੈਨਾਤ ਜਿਹੜਾ ਆ ਬਾਹਰਲੇ ਮੁਲਕਾਂ ਦੇ ਵਿੱਚ ਕਰ ਚੁੱਕੇ ਹੋਏ ਆ, ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ ਸਭ ਤੋਂ ਜਿਹੜਾ ਅਹਿਮ ਹੈਗਾ ਆ। ਸੋ ਟਵਿੱਟਰ ਦੇ ਉੱਤੇ ਗੱਲਾਂ ਬਾਤਾਂ ਦੇ ਵਿੱਚ ਉਹ ਲੋਕਾਂ ਨੂੰ ਜ਼ਰੂਰ ਭਰਮਾਉਂਦੇ ਨੇ, ਗੱਲਾਂ ਕਰਦੇ ਨੇ ਵੀ ਹਾਂ ਅਸੀਂ ਆਪਣੇ ਫੌਜੀ ਜਿਹੜੇ ਉਹ ਵਾਪਸ ਆ ਉਹ ਬੁਲਾ ਰਹੇ ਹਾਂ, ਪਰ ਉਹਨਾਂ ਨੇ 15,000 ਐਕਸਟਰਾ ਫੌਜੀ ਜਿਹੜੇ ਆ ਸਾਊਦੀ ਅਰੇਬੀਆ ਦੇ ਵਿੱਚ ਆਲਰੇਡੀ ਘੱਲ ਚੁੱਕੇ ਹੋਏ ਆ ਇਰਾਨ ਨੂੰ ਲੈ ਕੇ ਜਿਹੜਾ ਉਹ ਪ੍ਰੈਸ਼ਰ ਪਾਉਣ ਦੇ ਲਈ। ਉੱਧਰ ਉਹ ਸਾਊਦੀ ਅਰੇਬੀਆ ਵਾਲੇ ਆ ਉਹਨਾਂ ਨੇ ਯਮਨ ਦੇ ਉੱਤੇ ਜਿਹੜਾ ਆ ਉਸ ਦੇ ਉੱਤੇ ਜਿਹੜਾ ਅਤਿਆਚਾਰ ਆ ਉਹ ਲਗਾਤਾਰ ਉਸੇ ਤਰੀਕੇ ਦੇ ਨਾਲ ਹੀ ਕਰੇ ਜਾ ਰਹੇ ਆ। ਯਮਨ ਟੋਟਲੀ ਇਸ ਟਾਈਮ ਕੋਲੈਪਸ ਦੇ ਕੰਢੇ ਦੇ ਉੱਤੇ ਆ, ਟੋਟਲੀ ਜਿਹੜਾ ਉਹ ਮੁਲਕ ਜਿਹੜਾ ਉਹ ਖਤਮ ਹੋਣ ਦੇ ਕਗਾਰ ਦੇ ਉੱਤੇ ਪਹੁੰਚ ਚੁੱਕਾ ਹੋਇਆ ਹੈ। ਜੀ, ਅਗਲੀ ਖਬਰ ਵੱਲ ਚਲੀਏ। ਹੈਰਿਸ ਕਾਉਂਟੀ ਟੈਕਸਸ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਆਪਣੇ ਜਿਹੜੇ ਸੰਦੀਪ ਸਿੰਘ ਧਾਲੀਵਾਲ ਜਿਹੜੇ ਹੈਗੇ ਡਿਪਟੀ ਸ਼ੈਰਿਫ ਸੀ, ਉਹਨਾਂ ਨੂੰ ਉੱਥੇ ਗੋਲੀਆਂ ਮਾਰ ਦਿੱਤਾ ਗਿਆ ਸੀ। ਅਤੇ ਅੱਜ ਇੱਕ ਹੋਰ ਖਬਰ ਆਈ ਆ ਵੀ ਹੈਰਿਸ ਕਾਉਂਟੀ ਦੇ ਕਾਂਸਟੇਬਲ ਡਿਪਟੀ ਨੂੰ ਗੋਲੀਆਂ ਮਾਰੀਆਂ ਗਈਆਂ, ਪਰ ਲੱਕਲੀ ਉਹ ਬਚ ਗਿਆ, ਪਰ ਉਹਦੇ ਜਿਹੜੇ ਜ਼ਖਮ ਆ ਗੋਲੀਆਂ ਦੇ ਕਾਫੀ ਡੂੰਘੇ ਹੈਗੇ ਆ। ਇਹ ਬਹੁਤ ਮੰਦਭਾਗੀ ਜਿਹੜੀ ਗੱਲ ਆ ਵੀ ਪੁਲਿਸ ਵਾਲਿਆਂ ਨੂੰ ਇੱਦਾਂ ਦੀ ਮਾਰ ਜਿਹੜੀ ਇਸ ਦੇ ਵਿੱਚ ਇੱਦਾਂ ਝੱਲਣੀ ਪੈਂਦੀ ਆ। ਅਤੇ ਆਪਾਂ ਟਰੈਕਿੰਗ ਦੀਆਂ ਖਬਰਾਂ ਦੇ ਉੱਤੇ ਵੀ ਜਿਹੜੇ ਹਰਜੋਤ ਸਿੰਘ ਜੀ ਵਾਰੀ ਸਿਰ ਜਿਹੜੀ ਉਹ ਨਜ਼ਰ ਮਾਰਨੀ ਆ ਉਹ ਸ਼ੁਰੂ ਕਰਦੇ ਆ। ਉਸ ਤੋਂ ਪਹਿਲਾਂ ਜਿਹੜਾ ਦੱਸ ਜਾਈਏ ਵੀ ਇਸ ਵੀਕਐਂਡ ਦੇ ਉੱਤੇ ਜਿਹੜਾ ਆ ਜਿਹੜੀ 500 ਜਿਹੜੇ 550ਵੇਂ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੇ ਸਿੱਖ ਮੋਟਰਸਾਈਕਲ ਕਲੱਬ ਹੈਗੇ ਨੇ ਅਮਰੀਕਾ ਦੇ ਵਿੱਚ, ਉਹਨਾਂ ਦੇ ਦੁਆਰਾ 550 ਮੀਲ ਦੀ ਇੱਕ ਯੂਨਿਟੀ ਰੈਲੀ ਜਿਹੜੀ ਆ ਉਹ ਆਰੰਭ ਜਿਹੜੀ ਹੋਣੀ ਆ, ਚਾਹੇ ਧੁੱਪ ਆ ਅਤੇ ਚਾਹੇ ਕਹਿੰਦੇ ਵੀ ਗਰਮੀ ਆ ਅਤੇ ਚਾਹੇ ਮੀਂਹ ਪਵੇ। ਇਹ ਜਿਹੜੇ 550 ਮਾਈਲ ਦੀ ਰੇਨ ਔਰ ਸ਼ਾਈਨ ਜਿਹੜੀ ਰਾਈਡ ਆ ਉਹ ਹੋਵੇਗੀ। ਇਹ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਜਿਹੜੀ ਉਹ ਆਰੰਭ ਹੋਣੀ ਹੈਗੀ ਆ, ਅਤੇ 19 ਤਰੀਕ ਨੂੰ ਹਰਜੋਤ ਸਿੰਘ ਜੀ ਇਹ ਆਰੰਭ ਹੋਣੀ ਆ।
ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇਹਨਾਂ ਨੇ ਰੈਡਿੰਗ ਵਾਲੇ ਪਾਸੇ ਨੂੰ ਜਾਣਾ ਆ, ਉੱਥੇ ਉਸ ਰਾਤ ਨੂੰ ਜਿਹੜਾ ਉਹ ਰੁਕਣਾ ਆ, ਤੇ ਰੁਕ ਕੇ ਫਿਰ ਵਾਪਸ ਅਗਲੇ ਦਿਨ ਇਹਨਾਂ ਨੇ ਵਾਪਸ ਜਿਹੜਾ ਉਹ ਆਉਣਾ ਆ। ਤੇ ਫਿਰ ਉਹਨਾਂ ਨੇ ਅਖੀਰ ਦੇ ਵਿੱਚ ਜਿਹੜਾ ਉਹ ਵੀ ਪ੍ਰੋਗਰਾਮ ਰੱਖਿਆ ਵੀ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਸੈਕਰਾਮੈਂਟੋ ਆ, ਉੱਤਰ ਦਿਸ਼ਾ ਵਾਲੀਆਂ ਜਿਹੜੀਆਂ ਪੌੜੀਆਂ ਆ, ਉਸ ਦੇ ਵਿੱਚ ਜਿਹੜਾ ਉਹਨਾਂ ਨੇ ਹਰਜੋਤ ਸਿੰਘ ਜੀ ਉੱਥੇ ਫਿਰ ਕੀਰਤਨ ਸਮਾਗਮ ਵੀ ਜਿਹੜਾ ਇੱਕ ਰੱਖਿਆ ਹੋਇਆ ਹੈ, ਅਰਦਾਸ ਵੀ ਜਿਹੜੀ ਉੱਥੇ ਉਹਨਾਂ ਨੇ ਕਰਨੀ ਹੈਗੀ ਹੈ। ਸੋ ਜ਼ਰੂਰ ਵੱਧ ਚੜ੍ਹ ਕੇ ਜਿਹੜੇ ਲੋਕ ਆ ਉਹ ਉੱਥੇ ਤੁਸੀਂ ਜਿਹੜਾ ਉਹ ਪਹੁੰਚੋ, ਅਤੇ ਜਿਹੜੇ ਉਹਨਾਂ ਨੇ ਉੱਧਰੋਂ ਲੰਘਣਾ ਵੀ ਹੈਗਾ ਆ। ਸੋ ਵਾਰੀ ਸਿਰ ਜਿੱਧਰੋਂ ਵੀ ਉਹ ਲੰਘ ਰਹੇ ਹੋਣ, ਜਿਹੜੇ ਵੀ ਆਪਣੇ ਇਲਾਕੇ ਦੇ ਵਿੱਚ, ਉੱਥੇ ਉਹਨਾਂ ਨੂੰ ਕਹਿ ਲਓ ਵੀ ਵੈਲਕਮ ਕਰਨਾ ਚਾਹੁੰਦੇ ਨੇ ਇਸ ਯੂਨਿਟੀ ਰਾਈਡ ਵਾਲਿਆਂ ਨੂੰ, ਉਹਨਾਂ ਨੂੰ ਜ਼ਰੂਰ ਜਿਹੜਾ ਇਸ ਦੇ ਵਿੱਚ ਅੱਗੇ ਵੱਧ ਚੜ੍ਹ ਕੇ ਜਿਹੜਾ ਉਹ ਆਉਣਾ ਚਾਹੀਦਾ ਹੈਗਾ ਆ। ਰਾਜਕਰਮਜੀਤ ਸਿੰਘ ਜੀ, ਕੱਲ੍ਹ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਰੋਜ਼ਵੇਲ ਦਾ ਬੰਦਾ ਜਿਹੜਾ ਆ ਉਸ ਨੇ ਮਾਊਂਟ ਸ਼ਾਸਤਾ ਦੇ ਵਿੱਚ ਇੱਕ ਬੰਦੇ ਨੂੰ ਮਾਰ ਕੇ ਆਪਣੀ ਕਾਰ ਦੇ ਵਿੱਚ ਬੋਡੀ ਲੈ ਕੇ ਪੁਲਿਸ ਸਟੇਸ਼ਨ ਕੋ ਹਾਜ਼ਰ ਹੋ ਗਿਆ। ਅੱਜ ਪੁਲਿਸ ਨੇ ਉਸ ਦਾ ਨਾਮ ਡਿਕਲੇਅਰ ਕੀਤਾ, ਉਹ ਇੰਡੀਅਨ ਮੂਲ ਦਾ ਹੀ ਬੰਦਾ ਆ, ਜਿਸ ਦਾ ਨਾਮ ਸ਼ੰਕਰ ਹੈਂਗੁਡ ਕਰਕੇ ਦੱਸਿਆ ਗਿਆ ਹੈ। 53 ਸਾਲਾਂ ਦਾ ਇਹ ਪਲੇਸਰ ਕਾਉਂਟੀ ਦੀ ਹੁਣ ਸੁਪੀਰੀਅਰ ਕੋਰਟ ਦੇ ਜੱਜ ਦੇ ਸਾਹਮਣੇ 4 ਬੰਦਿਆਂ ਨੂੰ ਮਾਰਨ ਦੇ ਕੇਸ ਦੇ ਵਿੱਚ ਪੇਸ਼ ਹੋਊਗਾ। 3 ਜਾਣੇ ਕਹਿੰਦਾ ਉਸਨੇ ਰੋਜ਼ਵੈਲ ਦੇ ਵਿੱਚ ਮਾਰੇ, ਆਪਣੀ ਰਿਸ਼ਤੇਦਾਰ, ਅਤੇ ਚੌਥੇ ਨੂੰ ਜਾ ਕੇ ਸਿਸਕਿਊ ਕਾਉਂਟੀ ਦੇ ਵਿੱਚ ਮਾਰ ਕੇ ਅਤੇ ਉਹ ਪੁਲਿਸ ਸਟੇਸ਼ਨ ਲੈ ਗਿਆ ਸਣੀ ਬੋਡੀ ਦੇ ਵਿੱਚ। ਅਤੇ ਹੁਣ ਉਹਨਾਂ 4 ਬੰਦਿਆਂ ਨੂੰ ਮਾਰਨ ਦੀ ਜਿਹੜੀ ਆ ਮੰਨ ਲਿਆ, ਕਨਫੈਸ਼ਨ ਕਰ ਲਿਆ ਹੈਗਾ। ਜੀ ਬਿਲਕੁਲ, ਇਹ ਬਹੁਤ ਮਾੜੀ ਜਿਹੜੀ ਗੱਲ ਆ, ਬੜਾ ਕਹਿਰ ਜਿਹੜਾ ਇਸ ਬੰਦੇ ਨੇ ਇਹ ਕੀਤਾ ਆ। ਅਤੇ ਆਪਾਂ ਜਿਹੜੀ ਹਰਜੋਤ ਸਿੰਘ ਜੀ ਹੁਣ ਟਰੱਕਿੰਗ ਜਿਹੜੀ ਖਬਰਾਂ ਦੇ ਉੱਤੇ ਵੀ ਜਿਹੜੀ ਉਹ ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ। ਸੋ ਓਵਰਆਲ ਟਰੱਕਿੰਗ ਇੰਡਸਟਰੀ ਦੇ ਬਾਰੇ ਇਸ ਟਾਈਮ ਇਹੀ ਜਿਹੜੀ ਰਮਨ ਜੀ, ਹਰਜੋਤ ਜੀ, ਚਰਚਾ ਜਿਹੜੀ ਚੱਲ ਰਹੀ ਆ ਵੀ ਇਸ ਟਾਈਮ ਹਾਲਾਤ ਜਿਹੜੇ ਇੰਡਸਟਰੀ ਦੇ ਥੋੜ੍ਹੇ ਡਾਵਾਂਡੋਲ ਨੇ, ਥੋੜ੍ਹੇ ਡਾਊਨ ਵੱਲ ਨੂੰ ਜਿਹੜਾ ਉਹ ਆ ਰਿਹਾ ਕੰਮ। ਬਿਲਕੁਲ ਜੀ, ਜਿਹੜਾ ਇਸ ਵੇਲੇ ਹਾਲਾਤ ਹੈਗੇ ਆ ਕਾਫੀ ਡੈਲੀਕੇਟ ਬਣੇ ਆ, ਤੇ ਹਰ ਇੱਕ ਜਿਹੜੀ ਟਰੱਕਿੰਗ ਕੰਪਨੀ ਹੈਗੀ ਆ ਉਹ ਕਾਫੀ ਸਕੇਅਰਡ ਹੈਗੀ ਆ। ਤੇ ਜਿੰਨੀਆਂ ਵੀ ਵੱਡੀਆਂ ਟਰੱਕਿੰਗ ਕੰਪਨੀਆਂ ਆ ਉਹ ਸਾਰੀਆਂ ਜਿਹੜੀਆਂ ਇਸ ਵੇਲੇ ਇਹ ਗੱਲ ਕਰ ਰਹੀਆਂ ਕਿ ਜਿਹੜਾ ਆਉਣ ਵਾਲਾ ਕੁਆਟਰ ਹੈਗਾ, ਅਗਲੇ ਸਾਲ ਦਾ ਪਹਿਲਾ ਕੁਆਟਰ ਜਿਹੜਾ ਹੈਗਾ, ਉਹ ਕਾਫੀ ਜਿਹੜਾ ਡਿਫੀਕਲਟ ਹੋਊਗਾ, ਕਿਉਂਕਿ ਜਿਹੜੀ ਸਿਚੁਏਸ਼ਨ ਇਸ ਵੇਲੇ ਹੈਗੀ ਆ, ਹੁਣ ਆਹ ਜਿਹੜਾ ਟਾਈਮ ਹੈਗਾ ਇਹ ਥੋੜ੍ਹਾ ਜਿਹਾ ਹੈਗਾ ਕਿ ਹਾਲੀਡੇ ਸੀਜ਼ਨ ਕਰਕੇ ਇਹਨੂੰ ਆਪਾਂ ਮੰਨ ਸਕਦੇ ਹਾਂ ਕਿ ਥੋੜ੍ਹਾ ਬਹੁਤ ਜਿਹੜਾ ਚੱਲ ਰਿਹਾ ਹੈਗਾ। ਬਟ ਜਿਹੜਾ ਫਸਟ ਕੁਆਟਰ ਆਫ ਦਾ ਨੈਕਸਟ ਈਅਰ ਹੈਗਾ, ਆਲਵੇਜ਼ ਜਿਹੜਾ ਜਨਵਰੀ ਫਰਵਰੀ ਦਾ ਟਾਈਮ ਹੁੰਦਾ ਆ, ਕਾਫੀ ਡੈਲੀਕੇਟ ਹੁੰਦਾ ਟਰੱਕਿੰਗ ਕੰਪਨੀਆਂ ਵਾਸਤੇ। ਸੋ ਅੱਜ ਦੇ ਹਾਲਾਤ ਦੇਖਦੇ ਹੋਏ ਇਹ ਚੀਜ਼ਾਂ ਜਿਹੜੀਆਂ ਕਾਫੀ ਗ੍ਰਿਮ ਨਜ਼ਰ ਆ ਰਹੀਆਂ ਕਿ ਕਾਫੀ ਕੁਛ ਜਿਹੜਾ ਉੱਥੇ ਜਿੱਦਾਂ ਦਾ ਮੌਸਮ ਚੱਲ ਰਿਹਾ ਹੈਗਾ ਹੁਣ ਇਸ ਵੇਲੇ, ਉਹਦੇ ਹਿਸਾਬ ਦੇ ਨਾਲ ਆਉਣ ਵਾਲਾ ਸਮਾਂ ਜਿਹੜਾ ਆ ਉਹ ਕਾਫੀ ਸਕੇਰੀ ਹੈਗਾ। ਅਤੇ ਬਾਕੀ ਦੂਸਰੀ ਗੱਲ ਹੈਗੀ ਆ ਕਿ ਕਾਫੀ ਲਾਜ਼, ਕਾਫੀ ਚੀਜ਼ਾਂ ਚੇਂਜ ਹੋ ਰਹੀਆਂ। ਹਰ ਇੱਕ ਦੀ ਅੱਖ ਇਸ ਵੇਲੇ ELD 'ਤੇ ਲੱਗੀ ਹੋਈ ਹੈ ਕਿ ਜਿਹੜੀ ELD ਦੀ ਆਉਣੀ ਹੈ ਟਾਈਮਿੰਗ, ਜਿਹੜੀ ਡੈਡਲਾਈਨ ਹੈਗੀ ਹੈ December 17, 2019, ਉਦੋਂ ਥੋੜ੍ਹੇ ਜਿਹੇ ਰੇਟ ਜਿਹੜੇ ਆ ਉਹ ਸ਼ਾਇਦ ਫਰਕ ਪਵੇ। ਮੇਰੇ ਖਿਆਲ ਦੇ ਵਿੱਚ ਇੱਥੇ ਆਪਾਂ ਰਾਜਕਰਨ ਕੀ ਆਪਾਂ ਰਿਕੁਐਸਟ ਜਾਂ ਕੁਛ ਵੀ ਕਹਿ ਲਓ, ਆਪਾਂ ਆਪਣੀ ਟਰੱਕਿੰਗ ਕਮਿਊਨਿਟੀ ਨੂੰ ਕਰਦੇ ਹਾਂ, ਕਹਿੰਦੇ ਹਾਂ ਕਿ ਜਦੋਂ ਤੁਹਾਨੂੰ ELD ਆ ਜਾਂਦੀ ਆ ਜਾਂ ਜਿਹੜੀ ELD ਲੱਗ ਜਾਂਦੀ ਹੈ, ਜਿਹਦੇ ਵਿੱਚ ਕਿ ਮੇਰੀ ਜਿਹੜੀ FMCSA ਦੇ ਨਾਲ ਗੱਲ ਹੋਈ ਆ, ਉਹਨਾਂ ਨੇ ਇਹ ਗੱਲ ਕਨਫਰਮ ਕੀਤੀ ਹੈ ਕਿ ਐਤਕੀ ਕੋਈ ਲੀਨੀਅੰਸੀ ਨਹੀਂ ਇਸ ਤੋਂ ਬਾਅਦ ਹੋਣੀ, ਇਸ ਤੋਂ ਬਾਅਦ ਕੋਈ ਸੌਫਟ ਲਾਂਚ ਨਹੀਂ ਹੋਣਾ, ਕੋਈ ਇਸ ਤੋਂ ਬਾਅਦ ਐਸਾ ਸਮਾਂ ਨਹੀਂ ਦਿੱਤਾ ਜਾਣਾ। ਸੋ ਜਿਹੜੀ December 17, 2019 ਦੀ ਡੇਟ ਹੈਗੀ ਆ, ਉਸ ਤੋਂ ਬਾਅਦ ਮੇਰੀ ਆਪਣੀਆਂ ਟਰੱਕਿੰਗ ਕੰਪਨੀਆਂ ਨੂੰ ਰਿਕੁਐਸਟ ਹੈਗੀ ਆ, ਆਪਣੇ ਡਰਾਈਵਰਾਂ ਨੂੰ ਰਿਕੁਐਸਟ ਹੈਗੀ ਆ ਕਿ ਪਲੀਜ਼ ਇਹਨੂੰ ਹੁਣ ਤੋੜ ਮਰੋੜਨ ਦੀ ਗੱਲ ਨਾ ਸੋਚੋ, ਇਹਨੂੰ ਲੀਗਲੀ ਫੋਲੋ ਕਰਨ ਦੀ ਗੱਲ ਸੋਚੋ। ਜੇ ਤੁਸੀਂ ਲੀਗਲੀ ਫੋਲੋ ਕਰਦੇ ਆ, ਡੈਫੀਨੇਟਲੀ ਜਿਹੜਾ ਟਰੱਕ ਦੀ ਜਿਹੜੀ ਕਪੈਸਿਟੀ ਹੈਗੀ ਆ ਉੱਤੇ ਫਰਕ ਪੈਣਾ ਆ, ਔਰ ਡੈਫੀਨੇਟਲੀ ਜਿਹੜਾ ਲੋਡਸ ਹੈਗੇ ਆ ਉਹਨਾਂ ਦੇ ਰੇਟ 'ਤੇ ਫਰਕ ਪੈਣਾ ਆ। ਬਟ ਇਹਨੂੰ ਥੋੜ੍ਹਾ ਮੇਨਟੇਨ ਕਰਕੇ ਰੱਖੋ। ਆਪਾਂ ਇਹਨੂੰ ਆਪਣੇ ਆਪ ਹੀ ਪਹਿਲਾਂ ਖਰਾਬ ਕਰ ਲਿਆ ਸੀਗਾ, ਹੁਣ ਜਿਹੜੇ ਥੋੜ੍ਹੇ ਜਿਹੇ ਮਹੀਨੇ ਰਹਿੰਦੇ ਆ, ਕਿਸੇ ਤਰ੍ਹਾਂ ਇਹਨਾਂ ਨੂੰ ਪੁਸ਼ ਥਰੂ ਕਰੋ। ਪਰ ਜਦੋਂ ਇਹ ਲਾਗੂ ਹੋ ਜਾਂਦੀ ਆ, ਪਲੀਜ਼ ਹਰ ਇੱਕ ਬੰਦਾ ਯਾਰ, ਕੋਈ ਵੀ ਨਾ, ਹਰ ਇੱਕ ਬੰਦਾ ਜਿਹੜਾ ਆ ਇਹ ਫੁੱਲ ਇਹਨੂੰ ਜਿਹੜਾ ਆ ਲਾਗੂ ਕਰਨ ਦੀ ਕੋਸ਼ਿਸ਼ ਕਰੇ। ਜੀ, ਉਹਦੇ ਹਿਸਾਬ ਦੇ ਨਾਲ ਹੀ ਚੱਲੇ। ਪੂਰੇ ਐਗਜ਼ੈਕਟਲੀ 2 ਮਹੀਨੇ ਜਿਹੜੇ ਉਹ
ਬਚੇ ਨੇ। ਅਕਤੂਬਰ ਦੀ ਅੱਜ 17 ਤਰੀਕ ਆ ਅਤੇ 17 ਦਸੰਬਰ ਨੂੰ ਜਿਹੜੀ ਆ AOBRD ਵੀ ਜਿਹੜੇ ਆ ELD ਦੇ ਵਿੱਚ ਤੁਹਾਨੂੰ ਚੇਂਜ ਕਰਨੇ ਪੈਣਗੇ। ਜਿਹੜਾ ਵੀ ਕੋਈ ਨਵਾਂ ਟਰੱਕ ਆ ਰਿਹਾ ਆ, ਲੱਗ ਰਿਹਾ ਆ, ਜਿਹਨੇ ਵੀ ਚਲਾਉਣਾ ਆ, ਉਸ ਦੇ ਮੁਤਾਬਕ ਜਿਹੜੇ ELD ਜਿਹੜੀਆਂ ਉਹ ਲੱਗਣੀਆਂ। ਬਾਕੀ ਜਿਹੜੀਆਂ ਐਗਜ਼ੈਂਪਸ਼ਨਸ ਹੈਗੀਆਂ ਆ ਉਸ ਦੇ ਬਾਰੇ ਵੀ ਤੁਸੀਂ ਜਿਹੜੀ ਉਹ ਜਾਣਕਾਰੀ ਤੁਹਾਨੂੰ ਜਿਹੜੀ ਉਹ ਪਤਾ ਹੋਣੀ ਚਾਹੀਦੀ ਆ। ਮੈਨੂਅਲ ਤੁਹਾਡੇ ਕੋਲ ਉਸ ਦਾ ਆਲ ਦਾ ਟਾਈਮ ਹੋਣਾ ਚਾਹੀਦਾ ਆ। 7 ਦਿਨਾਂ ਦਾ ਪੇਪਰ ਲੌਗ ਦੀ ਤੁਹਾਡੇ ਕੋਲ ਹੋਣੀ ਚਾਹੀਦੀ ਵੀ ਜਸਟ ਇਨ ਕੇਸ ਤੁਸੀਂ ਜਿਹੜੇ ਆ ਤੁਹਾਡਾ ਜੇ ELD ਉਹ ਖ਼ਰਾਬ ਹੋ ਜਾਂਦੀ ਵੀ ਤੁਸੀਂ ਫਿਰ ਵੀ ਆਪਣੇ ਜਿਹੜੇ ਆਵਰ ਆਫ ਸਰਵਿਸ ਆ ਉਹ ਤੁਸੀਂ ਉਸ ਦੇ ਉੱਤੇ ਲਿਖ ਸਕੋ। ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖੋ। ਅਤੇ ਜਿੱਦਾਂ ਹਰਜੋਤ ਸਿੰਘ ਜੀ ਇਸ਼ਾਰਾ ਵੀ ਹੈਗਾ ਵੀ ਆਉਣ ਵਾਲਾ ਜਿਹੜਾ ਕੁਆਟਰ ਆ ਟਰੱਕਿੰਗ ਇੰਡਸਟਰੀ ਦੇ ਲਈ ਜਿਹੜਾ ਉਹ ਡਾਊਨ ਜਿਹੜਾ ਉਹ ਜਾ ਸਕਦਾ ਆ। ਇਨਫੈਕਟ ਜਾਣਾ ਹੀ ਆ ਡਾਊਨ, ਤਾਂ ਆਲਰੇਡੀ ਸ਼ੁਰੂ ਹੋ ਗਿਆ ਆ ਜੀ। ਜਿਹੜੇ ਨਾਈਟ ਸਵਿਫਟ ਵਾਲਿਆਂ ਨੇ ਆਪਣੇ ਦੱਸੇ ਆ ਵੀ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਸ਼ੇਅਰਸ ਆ ਉਹ ਲਗਭਗ 10-10 12-12 ਸੈਂਟ ਦੇ ਹਿਸਾਬ ਨਾਲ ਜਿਹੜੇ ਡਾਊਨ ਜਾਊਗੀ। ਤੇ ਉਹਦੇ ਨਾਲ ਜਿਹੜਾ ਰਾਜ ਆਪਣਾ ਜਿਹੜਾ AV5 ਦਾ ਵੀ ਹੈਗਾ, AV5 ਨੂੰ ਜਿੰਨਾ ਹੁਣ ਸਟੱਡੀ ਕਰ ਰਹੇ ਹਾਂ, ਜਿੰਨਾ ਹੁਣ ਉਹਦੇ ਬਾਰੇ 'ਚ ਗੱਲ ਕਰ ਰਹੇ ਹਾਂ, ਉਹਦੇ ਤੋਂ ਪਤਾ ਲੱਗ ਰਿਹਾ ਕਿ AV5 ਜਿਹੜਾ ਹੈਗਾ ਉਹਦੇ ਵਿੱਚ ਜਿਹੜੀ ਐਡੀਸ਼ਨਲ ਚੀਜ਼ ਹੈਗੀ ਆ ਉਹ ਹੈਗੀ ਹੈ ਕਿ ਇੱਕ AV5 ਨੂੰ ਸਿਰਫ ਐਮਪਲੋਈ ਅਤੇ ਓਨਰ ਆਪਰੇਟਰ ਵਾਲੇ ਚੱਕਰ 'ਚ ਇੱਕ ਸਿਰਫ ਏਜੰਸੀ ਨੇ ਨਹੀਂ ਲਿਆ। ਇਹਦੀ ਇੱਕ ਤਾਂ ਡੇਟ ਹੈਗੀ ਆ ਜਨਵਰੀ 1 ਹੈ ਨਾ ਇਹਦੀ ਲਾਗੂ ਹੋਣ ਦੀ। ਉਸ ਤੋਂ ਬਾਅਦ ਜਿਹੜੀ ਵਰਕਰਸ ਕਾਂਪ ਹੈਗੀ ਆ, ਵਰਕਰਸ ਕਾਂਪ ਇੰਸ਼ੋਰੈਂਸ ਆ, ਵਰਕਰਸ ਕਾਂਪ ਇੰਸ਼ੋਰੈਂਸ ਜਿਹੜੀ ਉਹਦੇ ਲਈ ਜਿਹੜੇ ਮੈਜਰਸ ਹੈਗੇ ਆ ਕਿ ਜਿਹੜੀ ਵਰਕਰਸ ਕਾਂਪ ਇੰਸ਼ੋਰੈਂਸ ਨੇ ਦੇਖਣਾ ਆ ਕਿ ਇਹ ਐਮਪਲੋਈ ਆ ਜਾਂ ਓਨਰ ਆਪਰੇਟਰ ਆ, ਉਹਨਾਂ ਦੇ ਲਈ ਇਹ ਜਿਹੜਾ ABC ਟੈਸਟ ਹੈਗਾ ਇਹਨੂੰ ਅਡਾਪਟ ਕਰਨ ਦੀ ਡੇਟ ਜਿਹੜੀ ਹੈਗੀ ਆ ਉਹ ਜੁਲਾਈ 1 2020 ਆ। ਸੋ ਇਹ ਇੱਕ ਸਿਰਫ ਤੇ ਸਿਰਫ ਆਪਣਾ ਇਹਦੇ ਲਈ ਨਹੀਂ ਗਾ ਕਿ ਇਹਦੇ ਤੇ ਜਿਹੜਾ EDD ਦਾ ਟੈਕਸ ਆ ਜਾਂ ਤੁਹਾਡਾ ਇੰਪਲੋਈ ਟੈਕਸ ਆ। ਇਸ ਤੋਂ ਬਾਅਦ ਵਰਕਰਸ ਕਾਂਪ ਨੇ ਵੀ ਇਸੇ ਟੈਸਟ ਨੂੰ ਯੂਜ਼ ਕਰਨਾ ਆ ਫਾਈਂਡ ਆਊਟ ਕਰਨ ਨੂੰ ਕਿ ਜਿਹੜਾ ਤੁਸੀਂ ਬੰਦਾ ਹਾਇਰ ਕੀਤਾ ਆ ਉਹ ਜੇ ਤੁਸੀਂ ਕਹਿੰਦੇ ਆ ਉਹ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ ਤੇ ਉਹ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ ਕਿ ਨਹੀਂ ਹੈਗਾ। ਸੋ ਇਹ ਇੱਕ ਚੀਜ਼ ਜਿਹੜੀ ਆ ਇੱਕ ਮੈਂ ਕੱਲ ਮੀਟਿੰਗ ਸੀਗਾ ਸਾਨੂੰ ਉੱਥੇ ਦੱਸੀ ਗਈ ਲਾਇਰਸ ਵੱਲੋਂ। ਤੇ ਹੋਰ ਵੀ ਜਿਹੜੀਆਂ ਦੂਸਰੀਆਂ ਡਿਪਾਰਟਮੈਂਟਸ ਹੈਗੀਆਂ ਉਹ ਵੀ ਜਿਹੜੀਆਂ ਹੈਗੀਆਂ ਕਿ ਇੱਕ ਹੋਰ ਚੀਜ਼ ਹੈਗੀ ਆ ਰਾਜਕਰਨ ਕਿ ਡਾਟਾ ਸ਼ੇਅਰ ਹੁੰਦਾ ਆ ਸਾਰਾ। ਜੇ ਤੁਹਾਨੂੰ ਇੱਕ ਡਿਪਾਰਟਮੈਂਟ ਦੇ ਕੋਲੋਂ ਆਡਿਟ ਹੁੰਦਾ ਆ ਤੁਹਾਡਾ ਤੇ ਉਹ ਡਾਟਾ ਸ਼ੇਅਰ ਹੁੰਦਾ ਦੂਜੇ ਡਿਪਾਰਟਮੈਂਟ ਦੇ ਨਾਲ। ਸੋ ਇੰਟਰ ਡਿਪਾਰਟਮੈਂਟ ਜਿਹੜਾ ਡਾਟਾ ਸ਼ੇਅਰਿੰਗ ਹੈਗੀ ਆ ਉਹ ਹੋਰ ਵੀ ਇੰਟੈਂਸਿਵ ਬਣਾਈ ਜਾ ਰਹੀ ਹੈ। ਸੋ ਇਹ ਜਿਹੜਾ ਟਾਈਮ ਹੈਗਾ ਇੱਕ ਤਾਂ ਵੈਸੇ ਸਲੋ ਹੈਗਾ, ਇੱਕ ਜਿਹੜਾ ਇਹ AB5 ਹੈਗਾ ਉਹ ਲਾਅ ਜਿਹੜਾ ਆ ਰਿਹਾ। ਔਰ ਜਿੰਨੇ ਵੀ ਓਨਰ ਆਪਰੇਟਰ ਇਸ ਵੇਲੇ ਆ ਜਾਂ ਜਿੰਨੇ ਵੀ ਲੋਕੀ ਇਸ ਵੇਲੇ ਮੈਨੂੰ ਡੀਲਰਸ ਤੋਂ ਵੀ ਪਤਾ ਲੱਗਾ ਕਿ ਟਰੱਕ ਬਾਇੰਗ ਦੇ ਵਿੱਚ ਵੀ ਥੋੜ੍ਹੀ ਜਿਹੀ ਆਨਾਕਾਨੀ ਹੋ ਰਹੀ ਆ ਕਿਉਂਕਿ ਅਨਸਰਟਨਿਟੀ ਬਹੁਤ ਜ਼ਿਆਦਾ ਬਣੀ ਆ, ਪਤਾ ਨਹੀਂ ਕੀ ਹੋਣਾ ਆ। ਸੋ ਇਹਦੇ ਉੱਤੇ ਥੋੜ੍ਹਾ ਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਨਾਪਟਾ ਵੱਲੋਂ ਵੀ ਅਸੀਂ ਜਿਹੜੇ ਸੈਮੀਨਾਰਜ਼ ਆ ਜਾਂ ਜਿਹੜੀਆਂ ਕਲਾਸਿਸ ਹੈਗੀਆਂ ਜਾਂ ਮੀਟਿੰਗਸ ਹੈਗੀਆਂ ਕਰਨ ਜਾ ਰਹੇ ਹਾਂ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ ਜਾਂ ਇਹਨੂੰ ਚੰਗੀ ਤਰ੍ਹਾਂ ਆਪਣੇ ਤੇ ਲਾਗੂ ਕਿਵੇਂ ਹੋਣਾ ਤੇ ਕਿਵੇਂ ਇਹਨੂੰ ਕੰਪਲਾਇੰਸ 'ਚ ਲੈ ਕੇ ਆਉਣਾ ਤੇ ਕਿਵੇਂ ਕੀ ਤਰੀਕੇ ਹੈਗੇ ਜਿਹਦੇ ਨਾਲ ਕਿ ਆਪਾਂ ਸਹੀ ਢੰਗ ਨਾਲ ਆਪਣੀ ਕੰਪਨੀ ਆਪਰੇਟ ਕਰ ਸਕਦੇ ਹਾਂ। ਉਹਦੇ ਬਾਰੇ ਤੇ ਆਪਾਂ ਆਉਣ ਵਾਲੇ ਸਮੇਂ 'ਚ ਗੱਲਬਾਤ ਕਰਦੇ ਰਹਾਂਗੇ ਜੀ। ਇੱਕ ਚੀਜ਼ ਇਸ ਦੇ ਵਿੱਚ ਹਰਜੋਤ ਜੀ, ਰਮਨ ਜੀ, ਇਹ ਹੈਗੀ ਆ ਚਲੋ ਔਖਾ ਸਮਾਂ ਆਉਂਦਾ ਜਾਂਦਾ ਰਹਿੰਦਾ ਆ। ਪੁਸ਼ ਥਰੂ ਤੁਹਾਨੂੰ ਇਸ ਦੇ ਵਿੱਚੋਂ ਇਹ ਔਖੇ ਸੌਖੇ ਹੋ ਕੇ ਇਸ ਦੇ ਵਿੱਚੋਂ ਲੰਘਣ ਪੈਣਾ। ਇਹ ਨਹੀਂ ਆ ਵੀ ਟਰੱਕਿੰਗ ਇੰਡਸਟਰੀ ਕਿਤੇ ਜਾ ਰਹੀ ਆ, ਇਹ ਇੱਥੇ ਹੀ ਰਹਿਣੀ ਆ। ਫਰੇਟ ਜਿਹੜਾ 70% ਅਮਰੀਕਾ ਦਾ ਆ ਉਹ ਟਰੱਕਿੰਗ ਇੰਡਸਟਰੀ ਹੀ ਜਿਹੜੀ ਉਹ ਪੁਸ਼ ਕਰਦੀ ਹੈ, ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਜਿਹੜੀ ਉਹ ਲੈ ਕੇ ਜਾਂਦੀ ਆ। ਹਾਂ, ਉਤਾਰ ਚੜਾਵ ਹਰ ਇੰਡਸਟਰੀ ਦੇ ਵਿੱਚ ਆਉਂਦੇ, ਇਕੋਨਮੀ ਉੱਤੇ ਥੱਲੇ ਜਿਹੜੀ ਉਹ ਆਉਂਦੀ ਜਾਂਦੀ ਰਹਿੰਦੀ ਆ। ਸੋ ਕਈ ਵਾਰੀ ਜਦੋਂ ਇਕੋਨਮੀ ਗੁੱਡ ਹੁੰਦੀ ਆ ਆਪਾਂ ਆਪਣੇ ਖਰਚੇ ਬਹੁਤ ਜ਼ਿਆਦਾ ਜਿਹੜੇ ਨਾਲ ਦੇ ਨਾਲ ਵਧਾ ਲੈਂਦੇ। ਕਈ ਵਾਰੀ ਆਪਾਂ ਨੂੰ ਹੁੰਦਾ ਵੀ ਆਪਾਂ ਆਪਣੀ ਜਿਹੜੀ ਇੰਡਸਟਰੀ ਆਪਣੀ ਜਿਹੜੀ ਹੈਗੀ ਕੰਪਨੀ ਆ ਉਸ ਨੂੰ ਬਹੁਤ ਜਲਦੀ ਬਹੁਤ ਵੱਡੇ ਪੈਮਾਨੇ ਦੇ ਉੱਤੇ ਆਪਾਂ ਜਿਹੜਾ ਉਸ ਨੂੰ ਵਿਸ਼ਾਲ ਜਿਹੜਾ ਉਹ ਕਰ ਲਈਏ। ਪਰ ਫਿਰ ਜਦੋਂ ਕੋਈ ਇੱਦਾਂ ਦੀ ਦਿੱਕਤ ਆਉਂਦੀ ਆ ਲੋਡਸ ਦੀ ਉੱਤੇ ਥੱਲੇ ਜਦੋਂ ਹੁੰਦਾ ਹੈ ਕੰਮ, ਫਿਰ ਉਹ ਉਸ ਨੂੰ ਮੈਨੇਜ ਕਰਨਾ ਔਖਾ ਹੋ ਜਾਂਦਾ ਹੈ ਅਤੇ ਉਦੋਂ ਪ੍ਰੋਬਲਮ ਜਿਹੜੀ ਆਉਂਦੀ ਹੈ। ਸੋ ਇhtiyat ਦੇ ਨਾਲ ਕਹਿ ਲਓ ਵੀ ਫੂਕ ਕੇ ਕਦਮ ਰੱਖਣ ਵਾਲੀ ਗੱਲ ਆ। ਹਰ ਇੱਕ ਜਾਣਾ ਚਾਹੁੰਦਾ ਵੀ ਉਹਦੀ ਕੰਪਨੀ ਜਿਹੜੀ ਉਹ ਵੱਡੀ ਹੋਵੇ। ਹਰ ਇੱਕ ਨੂੰ ਉਸ ਚੀਜ਼ ਦੇ ਵਿੱਚ ਸ਼ੁਭ ਕਾਮਨਾਵਾਂ ਨੇ। ਜ਼ਰੂਰ ਕਰੋ, ਮਿਹਨਤ ਕਰੋ, ਵੱਧ ਚੜ੍ਹ ਕੇ ਕਰੋ, ਪਰ ਔਖੇ ਟਾਈਮ ਦੇ ਲਈ ਵੀ ਜਿਹੜਾ ਨਾਲ ਦੇ ਨਾਲ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਆ।
ਜਦੋਂ ਇਕੋਨਮੀ ਜੀ ਗੁੱਡ ਚੱਲ ਰਹੀ ਆ, ਲੋਡ ਸੋਹਣੇ ਮਿਲ ਰਹੇ ਆ, ਬੰਦਾ ਮਹਿੰਗੀਆਂ ਕਾਰਾਂ, ਮਹਿੰਗੇ ਘਰ, ਹੋਰ ਸਾਰਾ ਕੁਝ ਲੈ ਲੈਂਦਾ ਆ। ਪਰ ਜਦੋਂ ਮਾੜਾ ਟਾਈਮ ਆਉਂਦਾ ਫਿਰ ਉਹੀ ਚੀਜ਼ਾਂ ਬਾਅਦ ਦੇ ਵਿੱਚ ਕਹਿ ਲਓ ਵੀ ਉਹ ਪਿੰਚ ਕਰਦੀਆਂ ਨੇ, ਉਹ ਚੁੰਡੀਆਂ ਵੱਢਦੀਆਂ ਨੇ ਵੀ ਕਾਸ਼ ਇਹ ਚੀਜ਼ ਮੈਂ ਉਦੋਂ ਜਿਹੜੀ ਉਹ ਨਾ ਕੀਤੀ ਹੋਵੇ। ਇਹ ਅਜਿਹੇ ਜਦੋਂ ਹਾਲਾਤ ਜਿਹੜੇ ਟਰੱਕਿੰਗ ਇੰਡਸਟਰੀ ਜੇ ਥੋੜ੍ਹਾ ਮੰਦੀ ਵੀ ਜੇ ਆਉਂਦੀ ਆ, ਜੇ ਉਹ ਆ ਵੀ ਰਹੀ ਆ, ਅਤੇ ਉਹਦੇ ਵਿੱਚੋਂ ਤੁਹਾਨੂੰ ਥੋੜ੍ਹੇ ਥੋੜ੍ਹੇ ਕੌੜੇ ਘੁੱਟ ਭਰ ਕੇ ਜਿਹੜੀਆਂ ਅਜਿਹੀਆਂ ਕੁਛ ਲਗਜ਼ੂਰੀਅਸ ਚੀਜ਼ਾਂ ਤੁਸੀਂ ਲਈਆਂ ਆ ਜਾਂ ਕੀਤੀਆਂ ਆ, ਉਸ ਨੂੰ ਥੋੜ੍ਹਾ ਥੋੜ੍ਹਾ ਉਸ ਦੇ ਵਿੱਚ ਆਪਣਾ ਹੱਥ ਘੁੱਟ ਕੇ ਆਪਣੀ ਜਿਹੜੀ ਰੋਜੀ ਰੋਟੀ ਵਾਲੇ ਪਾਸੇ ਵੱਲ ਨੂੰ ਜਿਹੜਾ ਮੇਨ ਜਿਹੜਾ ਕੰਮ ਹੈਗਾ ਆ ਉਸ ਦੇ ਉੱਤੇ ਜਿਹੜਾ ਉਹ ਤੁਸੀਂ ਫੋਕਸ ਰੱਖੋ ਰਾਦਰ ਦੈਨ ਦੂਜੇ ਪਾਸੇ, ਤਾਂ ਜੋ ਇਸ ਮਾੜੇ ਟਾਈਮ ਦੇ ਵਿੱਚੋਂ ਤੁਸੀਂ ਲੰਘ ਸਕੋ। ਆਸਾਨੀ ਤਾਂ ਨਹੀਂ ਹੁੰਦੀ, ਹਰ ਇੱਕ ਨੂੰ ਔਖਾ ਹੀ ਲੱਗਦਾ ਹੈ, ਮਾੜਾ ਹੀ ਲੱਗਦਾ ਆ। ਇਹਦੇ ਨਾਲੋਂ ਵੀ ਘਰ ਦੇ ਵਿੱਚ ਜ਼ਿਆਦਾ ਸਟਰੈਸ ਹੋਵੇ, ਹੋਰ ਪ੍ਰੋਬਲਮ ਹੋਣ, ਯੂ ਨੈਵਰ ਨੋ, ਬੰਦਾ ਕਈ ਵਾਰੀ ਪੁੱਠਾ ਕਦਮ ਵੀ ਚੱਕ ਲੈਂਦਾ ਜਦੋਂ ਸਟਰੈਸ ਆਊਟ ਹੋਇਆ ਹੁੰਦਾ ਆ, ਅਤੇ ਉਹ ਕੰਮ ਜਿਹੜਾ ਉਸ ਪਾਸੇ ਵੱਲ ਨੂੰ ਨਾ ਵਧੇ। ਜੀ ਬਿਲਕੁਲ ਰਾਜ, ਜਿਹੜੀ ਇੱਕ ਡੇਟ ਦੀ ਕਲੈਰੀਫਿਕੇਸ਼ਨ ਹੈਗੀ ਆ 16 ਦਸੰਬਰ ਹੈਗੀ ਆ FMCS ਦੇ ਵੱਲੋਂ। ਜੀ 17 ਦਸੰਬਰ ਜਿਹੜੀ ਸੀਗੀ 2017 ਸੀਗੀ, ਸੋ ਹੁਣ ਇੱਕ ਦਿਨ ਪਹਿਲਾਂ ਹੋਣਾ ਆ, ਸੋ 16 ਦਸੰਬਰ ਹੋਣਾ ਹੈ। ਸਨੀ ਗਰੇਵਾਲ, ਥੈਂਕ ਯੂ ਬਾਈ। ਜੀ ਸੋ ਬਿਲਕੁਲ ਥੋੜ੍ਹੀ ਜਿਹੀ ਰਮਨ ਜੀ ਆਪਾਂ ELD ਦੀ ਗੱਲ ਕਰਦੇ ਜਾਈਏ। ਜਿਹੜੀ FMCSA ਆ ਉਹਨਾਂ ਨੇ ਇਹ ਕਿਹਾ ਵੀ ELD ਦੀਆਂ ਵਾਇਲੇਸ਼ਨਸ ਘੱਟ ਤਾਂ ਜ਼ਰੂਰ ਹੋਈਆਂ, ਪਰ ਜਿਹੜੇ ਡਰਾਈਵਰਸ ਹੈਗੇ ਆ ਉਹ ਹਜੇ ਵੀ ਬਹੁਤ ਜ਼ਿਆਦਾ ਜਿਹੜੀਆਂ ਮਿਸਟੇਕਸ ਕਰ ਰਹੇ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇੰਸਪੈਕਟਰਸ ਹੈਗੇ ਆ, ਜਿਹੜੀਆਂ ਐਰਰਸ ਉਹ ਦੇਖ ਰਹੇ ਹੈਗੇ ਆ ਜਦੋਂ ਵੀ ਤੁਹਾਨੂੰ ਖੜੇ ਕਰਨਗੇ। ਇੱਕ ਤਾਂ ਇਹ ਆ ਵੀ ਫੇਲਿੰਗ ਟੂ ਮੇਨਟੇਨ ਪੇਪਰ ਵਰਕ ਸੱਚ ਐਜ਼ ELD ਇੰਸਟਰਕਸ਼ਨ ਮੈਨੂਅਲ, ਡਾਟਾ ਟਰਾਂਸਫਰ ਇੰਸਟਰਕਸ਼ਨ ਅਤੇ ਬਲੈਂਕ ਪੇਪਰ ਲੌਗਸ। ਅਤੇ ਦੂਸਰਾ ਉਹਨਾਂ ਨੇ ਦੱਸਿਆ ਵੀ ਡਿਵਾਈਸ ਇਜ਼ ਅਨਏਬਲ ਟੂ ਟਰਾਂਸਫਰ ਲੌਗ ਡਾਟਾ ਵੈਨ ਰਿਕੁਐਸਟਡ ਬਾਈ ਦਾ ਇੰਸਪੈਕਟਿੰਗ ਆਫਿਸਰ। ਤੀਸਰਾ ਦੱਸਿਆ ਉਹਨੇ ਨਹੀਂ ਪੋਰਟੇਬਲ ELD ਇਜ਼ ਨਾਟ ਮਾਊਂਟਡ ਪ੍ਰੋਪਰਲੀ। ਇਹ ਤਿੰਨਾਂ ਬਾਰੇ ਜਰਾ ਥੋੜ੍ਹਾ ਡਿਟੇਲ 'ਚ ਦੱਸਿਓ ਤਾਂ ਕਿ ਜਿਹੜੇ ਆਪਣੇ ਭਰਾ ਆ ਉਹਨਾਂ ਨੂੰ ਪਤਾ ਲੱਗ ਜਾਏ, ਹੈ ਨਾ। ਜੀ ਬਿਲਕੁਲ, ਇਹ ਜਿਹੜਾ ਹੈਗਾ ਕਿ ਇਹ ਆਪਾਂ ਸ਼ੁਰੂ 'ਚ ਜਦੋਂ ELD ਸ਼ੁਰੂ ਹੋਈ ਸੀ, ELD ਇੱਕ ਸਿਰਫ ELD ਡਿਵਾਈਸ ਮੇਨਟੇਨ ਕਰਨ ਦਾ ਨਹੀਂ ਹੈਗਾ। ਡਰਾਈਵਰ ਨੂੰ ਪ੍ਰੋਪਰ ਟ੍ਰੇਨਿੰਗ ਦੇਣੀ ਜਿਹੜੀ ਆ ਕਿ ਉਹ ELD ਕਿਵੇਂ ਮੇਨਟੇਨ ਕਰਨੀ ਆ। ਉਹਦੇ ਵਿੱਚ ਜਿਹੜੇ ਪੇਪਰਵਰਕ ਰਿਕੁਆਇਰਡ ਪੇਪਰਵਰਕ ਹੈਗੇ ਆ, ਉੱਥੇ ਤੁਸੀਂ ਇੰਸਟਰਕਸ਼ਨਸ ਜਿਹੜੀਆਂ ਹੈਗੀਆਂ ਆਪਣੀਆਂ ELD ਦੀਆਂ ਜਿਹੜੀਆਂ ਹੈਗੀਆਂ, ਉਹ ਇੰਸਟਰਕਸ਼ਨ ਪੇਪਰ ਹੋਣਾ ਚਾਹੀਦਾ ਆ ਕਿ ਇਹਨੂੰ ELD ਨੂੰ ਚਲਾਉਣਾ ਕਿਵੇਂ ਆ, ਅਤੇ ਇਹਦੇ ELD 'ਤੇ ਜਦੋਂ ਤੁਸੀਂ ਇੰਸਪੈਕਟਰ ਨੇ ਟ੍ਰਾਂਸਫਰ ਕਰਨਾ ਡਾਟਾ, ਉਹਨੇ ਕਿੱਦਾਂ ਕਰਨਾ ਹੈ, ਸਾਰੀਆਂ ਇੰਸਟਰਕਸ਼ਨਸ ਉਹਦੇ ਵਿੱਚ ਹੋਣੀਆਂ ਚਾਹੀਦੀਆਂ ਹੈ। ਦੂਸਰੀ ਗੱਲ ਇਹ ਹੈ ਕਿ ਡੈਫੀਨੇਟਲੀ ਜਿਹੜਾ ਮਾਊਂਟ ਨਹੀਂ ਹੁੰਦਾ, ਜਿਹੜਾ ਆਪਾਂ ਜਿਹੜਾ ਮਾਊਂਟ ਨਹੀਂ ਕਰਦੇ ਹੈਗੇ। ਹੁਣ ਜਿਹੜੀਆਂ ਆਪਣੀਆਂ ਕੰਪਨੀਆਂ ਪਹਿਲਾਂ ਇਹ ਚੀਜ਼ ਲਾਈਕ ਨਹੀਂ ਸੀ ਕਰਦੀਆਂ, ਜਿਹੜੀਆਂ ਕਿ ਮਾਊਂਟੇਬਲ ਜਿਹੜੀਆਂ ਉੱਤੇ ਆ, ਜਾਂ ਜਿਹੜਾ ਵਾਇਰਡ ELD ਹੈਗੀ ਆ ਉਹਨੂੰ ਲਾਈਕ ਨਹੀਂ ਸੀ ਕਰਦੇ। ਪਰ ਹੁਣ ਮੈਂ ਜਿੰਨੀਆਂ ਕੰਪਨੀਆਂ ਨੂੰ ਮਿਲ ਰਿਹਾ ਹੈਗਾ, ਆਪਣੀਆਂ ਜਿਹੜੀਆਂ 15, 20, 50, 100 ਟਰੱਕ ਵਾਲੀ ਕੰਪਨੀ ਹੈਗੀ ਆ, ਉਹਨਾਂ ਦੀ ਰਾਏ ਇਹ ਹੈਗੀ ਆ ਕਿ ਜਿਹੜੀ ELD ਹੈਗੀ ਆ ਉਹ ਵਾਇਰਡ ਹੋਣੀ ਚਾਹੀਦੀ ਆ, ਪੱਕੀ ਉੱਤੇ ਲੱਗੀ ਹੋਣੀ ਚਾਹੀਦੀ ਆ, ਤਾਂ ਕਿ ਉਹ ਹਿੱਲੇ ਨਾ ਜੁੱਲੇ ਨਾ, ਕਿਉਂਕਿ ਉਹਦੇ ਵਿੱਚ ਵੀ ਜਿਹੜਾ ਕਾਫੀ ਜਿਹੜਾ ਪ੍ਰੋਬਲਮਸ ਹੈਗੀਆਂ ਆ ਰਹੀਆਂ ਹੈਗੀਆਂ। ਔਰ ਲੋਕਾਂ ਨੂੰ ਜਿਹੜਾ ਇਸ਼ੂ ਹੈਗਾ ਕਿ ਮੈਂ ਇੱਕ ਚੀਜ਼ ਇਹ ਕਹਿ ਦਿਆਂ ਕਿ ਜਦੋਂ ਡਰਾਈਵਰ ਜਾ ਕੇ ਸਕੇਲ 'ਤੇ ਕਹਿੰਦਾ ਆ, ਇਹ ਮੈਨੂੰ ਬਹੁਤ ਵਾਰੀ ਲਾਅ ਇਨਫੋਰਸਮੈਂਟ ਕੋਲੋਂ ਸੁਣਨ ਨੂੰ ਵੀ ਮਿਲਿਆ ਕਿ ਡਰਾਈਵਰ ਜਾ ਕੇ ਸਕੇਲ 'ਤੇ ਇਹ ਕਹਿੰਦਾ ਕਿ ਆਈ ਡੋਂਟ ਨੋ ਜੀ। ਉਹਦਾ ਕੋਈ ਮਤਲਬ ਨਹੀਂ ਗਾ ਕਿ ਤੈਨੂੰ ਕੰਪਨੀ ਨੇ ਦੱਸਿਆ ਨਹੀਂ ਦੱਸਿਆ, ਬਟ ਯੂ ਨੀਡ ਟੂ ਨੋ ਐਜ਼ ਯੂਰ ਪ੍ਰੋਫੈਸ਼ਨ। ਸੋ ਬਿਲਕੁਲ FMCSA ਦੇ ਜਿਹੜੇ ਡਾਇਰੈਕਟਰ ਉਹਨਾਂ ਨੇ ਇਹ ਕਿਹਾ ਆ ਵੀ ਮੇਕ ਸ਼ੋਰ ਦਾ ਡਰਾਈਵਰ ਨੋ ਹਾਊ ਟੂ ਟਰਾਂਸਫਰ ਦਾ ਡਾਟਾ, ਵੀ ਡਰਾਈਵਰ ਨੂੰ ਆਉਣਾ ਚਾਹੀਦਾ ਆ ਵੀ ਡਾਟਾ ਕਿਸ ਤਰ੍ਹਾਂ ਟਰਾਂਸਫਰ ਕਰਨਾ ਆ, ਨਹੀਂ ਤਾਂ ਤੁਹਾਨੂੰ ਸਾਈਟੇਸ਼ਨ ਮਿਲਣੀ ਆ। ਫਿਰ ਹੁਣ ਇਸੇ ਚੀਜ਼ ਨੂੰ ਹੁਣ ਆਹ ਜਿਹੜਾ ਟਾਈਮ ਆ, ਇਸ ਟਾਈਮ ਦੇ ਵਿੱਚ ਕਾਫੀ ELD ਕੰਪਨੀਜ਼ ਦਾ ਜਿਹੜਾ ਆ ਕਈਆਂ ਦਾ ਪ੍ਰੋਬਲਮ ਵੀ ਪੈਣੀ ਆ, ਕੋਈ ਟਰਾਂਸਫਰ ਨਹੀਂ ਹੁੰਦੀ, ਕੋਈ ਖੜ ਗਈ, ਕੋਈ ਕੁਛ ਹੋ ਗਿਆ। ਸੋ ਮੇਕ ਸ਼ੋਰ ਜੇ ਤੁਹਾਡੀ ELD ਰਸਤੇ 'ਚ ਖਰਾਬ ਹੁੰਦੀ ਆ, ਅਤੇ ਮੇਕ ਸ਼ੋਰ ਤੁਸੀਂ ਆਪਣਾ ਕੰਪਨੀ ਨੂੰ ਕਾਲ ਕਰਕੇ ਪਿਛਲੇ 7 ਦਿਨਾਂ ਦੀ ਤੁਹਾਨੂੰ ਪੇਪਰ ਲੌਗਬੁੱਕ ਜਿਹੜੀ ਉਹ ਰੀਕ੍ਰੀਏਟ ਕਰਨੀ ਪੈਣੀ ਆ, ਅਤੇ ਆਉਣ ਵਾਲੇ 7 ਦਿਨਾਂ ਦਾ ਤੁਹਾਡੇ ਕੋਲ ਪੇਪਰ ਲੀਫ ਜਿਹੜੀ ਆ ਉਹ ਲੌਗਬੁੱਕ ਹੋਣੀ ਚਾਹੀਦੀ ਆ। ਸੋ ਇਹ ਚੀਜ਼ ਧਿਆਨ 'ਚ ਰੱਖਿਓ। ਜੇ ਤੁਹਾਡੀ ELD ਹੁਣ ਰਾਹ 'ਚ ਕਿਤੇ ਖਰਾਬ ਹੁੰਦੀ ਆ ਔਰ ਤੁਸੀਂ ਉਹਨੂੰ ਰਾਹ 'ਚ ਠੀਕ ਨਹੀਂ ਕਰ ਸਕਦੇ ਜਾਂ ਚੇਂਜ ਨਹੀਂ ਕਰ ਸਕਦੇ, ਤੇ ਪਿਛਲੇ 7 ਦਿਨਾਂ ਦਾ ਪੇਪਰ ਵਰਕ ਜਿਹੜਾ ਆ ਉਹ ਤੁਸੀਂ ਕ੍ਰੀਏਟ ਕਰਨਾ ਆ ਪੇਪਰ ਤੇ ਬੈਠ ਕੇ, ਤੇ ਉਸ ਤੋਂ ਅਗਲੇ 7 ਦਿਨਾਂ ਦਾ ਐਮਟੀ ਜਿਹੜਾ ਖਾਲੀ ਜਿਹੜਾ ਪੇਪਰ ਲੌਗ ਆ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਆ।
ਸੋ ਬੇਸਿਕਲੀ ਤੁਹਾਡੇ ਕੋਲ ਜਿੱਦਣ ਤੁਹਾਡੀ ELD ਖਰਾਬ ਹੁੰਦੀ ਹੈ ਸਿਰਫ 7 ਦਿਨ ਦਾ ਟਾਈਮ ਹੈਗਾ ਉਹਨੂੰ ਚੇਂਜ ਕਰਨ ਦਾ। ਸੋ ਇਹ ਬਹੁਤ ਜਿਹੜੀ ਸਿਚੁਏਸ਼ਨ ਹੁਣ ਰਾਹ 'ਚ ਖੜੀ ਹੋਣੀ ਹੈ ਲੋਕਾਂ ਦੇ ਨਾਲ, ਸੋ ਮੇਕ ਸ਼ੋਰ ਕਿ ਇਹ ਚੀਜ਼ਾਂ ਇਹ ਫੋਲੋ ਜ਼ਰੂਰ ਕਰਿਓ। ਜੀ ਸੋ ਬਿਲਕੁਲ ਇਹ ਜਿਹੜਾ ਮਾਲ ਫੰਕਸ਼ਨ ਆ ELD ਦੇ ਵਿੱਚ ਇਹ ਵੀ ਕਹਿੰਦੇ ਵੀ ਨੰਬਰ 1 ਬਿਗੇਸਟ ਚੈਲੰਜ ਹੈਗਾ ਆ। ਕਾਫੀ ਜ਼ਿਆਦਾ ਜਿਹੜੇ ਕਹਿੰਦੇ ਮਾਲ ਫੰਕਸ਼ਨ ELD 'ਚ ਹੁੰਦੇ ਆ, ਅਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਫਿਰ ਉਹਦਾ ਬੈਕਅਪ ਜਿਹੜਾ ਪੇਪਰ ਵਰਕ ਬਹੁਤ ਜ਼ਰੂਰੀ ਹੈਗਾ ਆ। ਜੀ ਜੀ ਬਿਲਕੁਲ। ਜੇ ਤੁਹਾਡਾ ਵੀ ਕੋਈ ਸਰੋਤਿਓ ਸਵਾਲ ਹੈਗਾ, ਟਰੱਕਰਸ ਦਾ ਕੋਈ ਸਵਾਲ ਹੈਗਾ, ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ 408 272 5200 4082725200 ਟਰੱਕਿੰਗ ਦੇ ਨਾਲ। ਜੀ ਇੱਕ ਗੱਲ ਇਹ ਵੀ ਕਰਦੇ ਆ ਕਿ ਇਹ ਨਹੀਂ ਹੋਣਾ ਚਾਹੀਦਾ ਵੀ ਹਰ ਗੇੜੇ ਆਪਣੀ ਮੈਲ ਫੰਕਸ਼ਨ ਹੋ ਜਾਂਦੀ ਹੈ ਜਾ ਕੇ ਉਧਰਲੇ ਪਾਸੇ ਉਧਰੋਂ ਫਿਰ ਆਪਾਂ ਪੇਪਰ ਲੌਗ ਤੇ ਆਉਨੇ ਆ, ਤੇ ਹਰ ਗੇੜੇ ਨਹੀਂ ਹੋ ਸਕਦਾ। ਨਹੀਂ ਇਹ ਤਾਂ ਆਬਵੀਅਸ ਜੀ ਗੱਲ ਆ। ਇਹ ਉਹ ਵੀ ਨਿਆਣੇ ਨਹੀਂ ਆ ਜਿਨ੍ਹਾਂ ਨੇ ਚੈੱਕ ਕਰਨੀ ਆ, ਉਹਨਾਂ ਨੂੰ ਵੀ ਪਤਾ ਲੱਗਦਾ ਆ ਵੀ ਇੰਨੀ ਭਾਈ ਖਰਾਬ ਜੇ ਹੁੰਦੀ ਆ ਤੇ ਕੁਛ ਹੋਰ ਨਵਾਂ ਲਾ ਲਓ, ਕੁਛ ਹੋਰ ਜਿਹੜਾ ਕੰਮ ਜਿਹੜਾ ਉਹ ਕਰ ਲਓ। ਕੋਈ ਜੈਨੂਅਨ ਰੀਜ਼ਨ ਹੋਵੇ ਤਾਂ ਚਲੋ ਫਿਰ ਵੀ ਮੰਨਦਾ ਹੈ, ਵਨਸ ਇਨ ਏ ਵਾਈਲ ਕੋਈ ਹੁੰਦੀ ਹੋਵੇ ਤਾਂ ਚਲੋ ਬੰਦਾ ਫਿਰ ਵੀ ਕਰਦਾ ਆ, ਪਰ ਉਹ ਵੀ ਖੇਚਲ ਹੀ ਆ। ਵੈਸੇ ਕੋਈ ਏਡਾ ਸੌਖਾ ਕੰਮ ਨਹੀਂ ਆ ਬਾਰ-ਬਾਰ ਖ਼ਰਾਬ ਕਰਕੇ ਅਤੇ ਬਾਰ-ਬਾਰ ਤੁਸੀਂ ਉਹ ਪੇਪਰ ਜਿਹੜਾ ਉਹ ਕਰਨਾ ਆ, ਉਹ ਵੀ ਕੋਈ ਸੌਖਾ ਕੰਮ ਨਹੀਂ। ਕਿੰਨਾ ਕੁ ਚਿਰ ਜਿਹੜਾ ਤੁਸੀਂ ਭੱਜ ਲਓਗੇ ਉਹ ਜੇਕਰ ਜਿੰਨਾ ਚਿਰ ਕਰਦੇ ਰਹੋਗੇ, ਜਦੋਂ ਫੜੇ ਗਏ ਵੀ ਪੁਰਾਣੇ ਆ ਸਾਰੇ ਉਹਨਾਂ ਨੇ ਜਿਹੜੇ ਚੱਠੇ ਖੋਲ੍ਹ ਲੈਣੇ ਆ, ਫਿਰ ਪਤਾ ਲੱਗਣਾ ਆ ਵੀ ਵਿੱਚ ਬਣਿਆ ਕੀ ਆ। ਫਿਰ ਐਵੇਂ ਆਊਟ ਆਫ ਸਰਵਿਸ ਵੀ ਹੋਊਗੇ, ਕੰਪਨੀ ਨੂੰ ਵੀ ਨੁਕਸਾਨ ਹੋਊਗਾ। ਸੋ ਕਈ ਕੁਛ ਪ੍ਰੋਬਲਮ ਆ ਉਹਦੇ ਕਰਕੇ ਜਿਹੜੀਆਂ ਆਉਣਗੀਆਂ। ਤੇ ਰਾਜ ਇੱਕ ਕਮੈਂਟ ਆਇਆ ਡੈਨੀਅਲ ਵੱਲੋਂ ਕਿ ਯੂ ਨੋ ਵੀ ਗਾਇਜ਼ ਬ੍ਰਿੰਗ haul cheap load and bring industry down. I just want to say, Daniel, yes, there are few people who are doing that, not a community as a whole doing it. So we are trying to bring the awareness to the people that not to do the cheap loads. So just bear with us. We're trying our best to do that. ਬਿਲਕੁਲ we want the industry to move forward. ਸੋ ਬਿਲਕੁਲ ਇਹ ਕੰਪਲੇਨ ਬਹੁਤ ਆ ਰਮਨ ਜੀ। ਇਹ ਵੀ ਤੇ ਇੱਕ ਜਿਹੜੀ ਜਦੋਂ ਗੈਸ ਸਟੇਸ਼ਨਾਂ ਤੇ ਟਰੱਕ ਲਾ ਕੇ ਚੱਲ ਜਾਂਦੇ ਆ, ਆਪਾਂ ਪਿਛਲੇ ਦਿਨਾਂ 'ਚ ਦੇਖਿਆ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ, ਕਿਸ ਤਰ੍ਹਾਂ ਇੱਕ ਗੋਰੇ ਨੇ ਜਿਹੜਾ ਖੰਡੇ ਨੂੰ ਜਿਹੜਾ ਮਾੜਾ ਸ਼ੋਅ ਕਰਨ ਦੀ ਟਰਾਈ ਕੀਤੀ ਸੀ। ਉਹ ਤੋਂ ਬਾਅਦ ਕਈ ਆਪਣੇ ਜਿਹੜੇ ਟਰੱਕਰਸ ਆ ਉਹਨਾਂ ਨੇ ਗੱਲਬਾਤ ਵੀ ਉਹਦੇ ਨਾਲ ਕੀਤੀ ਅਤੇ ਉਹਨੂੰ ਦੱਸਿਆ ਵੀ ਮੇਰੇ 2 ਆਹ ਮੇਨ ਰੀਜ਼ਨ ਹੈਗੇ ਆ। ਫਿਰ ਆਪਣੇ ਜਿਹੜੇ ਟਰੱਕਰ ਆ ਕੁਛ ਉਹਨਾਂ ਨੇ ਉਹਨੂੰ ਸਮਝਾਇਆ ਵੀ ਨਹੀਂ ਸਾਰੇ ਨਹੀਂ ਇੱਦਾਂ ਦੇ ਹੈਗੇ, ਕੁਛ ਬੰਦੇ ਮਾੜੇ ਆ, ਉਹ ਹਰ ਇੱਕ ਕਮਿਊਨਿਟੀ 'ਚ ਹੋ ਸਕਦੇ ਹੈਗੇ ਆ। ਸੋ ਪੁਆਇੰਟ ਉਹਦਾ ਬਿਲਕੁਲ ਸਹੀ ਆ ਵੀ ਜਿਸ ਤਰ੍ਹਾਂ ਵੀ ਟਰੱਕ ਤੁਸੀਂ ਸਟਾਰਟ ਕਰਕੇ ਚੱਲ ਜਾਂਦੇ ਆ, ਗੈਸ ਭਰਾ ਵੀ ਹਟੇ ਆ ਅਤੇ ਪਿੱਛੇ ਲਾਈਨ ਲੱਗੀ ਹੁੰਦੀ ਆ, ਹੈ ਨਾ। ਸੋ ਇਹ ਜ਼ਰੂਰ ਆਪਾਂ ਨੂੰ ਦੇਖਣਾ ਚਾਹੀਦਾ ਹੈਗਾ। ਬਿਲਕੁਲ ਇਹ ਦੇਖੋ ਇੱਕ ਕੁਛ ਕੁ ਲੋਕਾਂ ਦੇ ਕਰਕੇ ਪੂਰੀ ਕੌਮ ਨੂੰ ਦੇਖੋ ਬਦਨਾਮੀ ਝੱਲਣੀ ਜਿਹੜੀ ਉਹ ਪੈ ਰਹੀ ਆ, ਪੂਰੀ ਦੀ ਪੂਰੀ ਕੌਮ ਨੂੰ ਉਹ ਹੇਟ ਫਿਰ ਉਹ ਕਰਦਾ ਆ। ਹੇਟ ਸਪੀਚ ਵਾਲੀ ਗੱਲ ਹੀ ਹੈ ਇੱਕ ਹਿਸਾਬ ਦੇ ਨਾਲ ਵੀ ਉਹਨੇ ਜਿਸ ਤਰੀਕੇ ਦਾ ਚਿੰਨ੍ਹ ਬਣਾਇਆ ਸੀਗਾ, ਜਿਸ ਤਰੀਕੇ ਦਾ ਉਸਨੇ ਉਹ ਕੀਤਾ ਸੀਗਾ, ਫਿਰ ਉਹ ਗਾਲੀ ਗਲੋਚ ਵੀ ਜਿਹੜਾ ਉਹ ਹੁੰਦਾ ਆ ਅਤੇ ਫਿਰ ਉਹ ਚੰਗਾ ਜਿਹੜਾ ਉਹ ਨਹੀਂ ਲੱਗਦਾ। ਸੋ ਤਾਂ ਵੀ ਚੰਗਾ ਆ ਵੀ ਆਪਣੇ ਲੋਕਾਂ ਨੇ ਉਸ ਦੇ ਨਾਲ ਜਿਹੜੀ ਉਹ ਗੱਲ ਕਰਕੇ ਉਸ ਨੂੰ ਸਮਝਾਉਣ ਦੀ ਜਿਹੜੀ ਉਹ ਫਿਰ ਵੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਦੇਖੋ ਗੁੱਸਾ ਤਾਂ ਆ ਜਾਂਦਾ ਹੈ ਜਦੋਂ ਧਾਰਮਿਕ ਤੁਹਾਡੇ ਕਿਸੇ ਚਿੰਨ੍ਹ ਨੂੰ ਕੋਈ ਇੱਦਾਂ ਦੀ ਜਿਹੜੀ ਉਹ ਗੱਲ ਕਰਦਾ ਆ, ਅਤੇ ਪਰ ਬਿਲਕੁਲ ਇਹਤਿਆਤ ਦੇ ਨਾਲ ਕੰਮ ਜਿਹੜਾ ਉਹ ਕਰਨਾ ਚਾਹੀਦਾ। ਸਮਝਾਉਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਭਾਈ ਅਸੀਂ ਤਾਂ ਆਪ ਉਹਨਾਂ ਲੋਕਾਂ ਦਾ ਦੁਖੀ ਆ ਜਿਹੜੇ ਇਹ ਕੰਮ ਇੱਦਾਂ ਕਰਦੇ ਹੈਗੇ ਨੇ। ਸੋ ਜੇ ਸਰੋਤੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200 4082725200। ਆਪਣਾ ਕੋਈ ਵਿਚਾਰ ਸਾਂਝਾ ਕਰਨਾ ਹੈ, ਕੋਈ ਸਵਾਲ ਪੁੱਛਣਾ ਟਰੱਕਿੰਗ ਦੇ ਨਾਲ ਤਾਂ ਤੁਸੀਂ ਕਾਲ ਕਰ ਸਕਦੇ ਹੋ। ਮਿਲਦੇ ਹਾਂ ਇੱਕ ਜਿਹੜੀ ਉਹ ਬ੍ਰੇਕ ਤੋਂ ਬਾਅਦ ਦੇ ਵਿੱਚ ਜੀ, ਅਤੇ ਆਪਾਂ ਮਿਲਦੇ ਇੱਕ ਬ੍ਰੇਕ ਤੋਂ ਬਾਅਦ। ਬਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਣਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ। ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਬੈਕ ਦੀ ਕੋਈ ਵੀ ਪ੍ਰੋਬਲਮ, ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ। ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ, ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਗੱਲ ਕਰ ਸਕਦੇ ਹੋ 6478562516 647 856 2516। ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ, ਯੂਨਿਟ ਨੰਬਰ 26, ਬ੍ਰੈਂਪਟਨ।
ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। ਟਰੱਕਿੰਗ ਕੰਪਨੀਆਂ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਸ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਸ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਸਿੱਧੀ ਸਾਦੀ ਜੱਟੀ ਸਾਡੀ ਪਰੀਆਂ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੇ ਇੱਕ ਵਾਰੀ ਫੇਰ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ ਨਿਊਜ਼। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ। ਫੋਨ ਲਾਈਨਸ ਓਪਨ ਨੇ 4082725200 4082725200। ਆਪਣੇ ਨਾਲ ਕੁਝ ਕਾਲਰ ਰਮਨ ਜੀ ਜੁੜੇ ਨੇ, ਸਵਾਲ ਪੁੱਛਣਾ ਚਾਹੁੰਦੇ ਨੇ। ਜਗਤਾਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਹ ਜਿਹੜਾ ਪਰਸਨਲ ਯੂਜ਼ ਦਾ ਇਹਦਾ ਐਕਸਪਲੇਨ ਕਰਿਓ ਪੂਰਾ। ਵੀ ਜਿੱਦਾਂ ਕਈ ਬੰਦੇ ਕਹਿੰਦੇ ਆ ਵੀ ਤੁਸੀਂ ਟ੍ਰੇਲਰ ਲੈ ਕੇ ਘੰਟਾ, 1.5 ਘੰਟਾ, ਅੱਧਾ ਘੰਟਾ ਚਲਾ ਸਕਦੇ ਹੋ, ਟ੍ਰੇਲਰ ਨਾਲ ਹੋਵੇ ਜੇ ਤੁਹਾਡੀ ਲੌਗ ਬਾਕਸ 70 ਘੰਟੇ ਹੋ ਗਏ। ਇਹਦਾ ਐਕਸਪਲੇਨ ਕਰਿਓ ਪੂਰਾ ਜੀ। ਇੱਕ ਵਾਰੀ ਫੇਰ ਕਰ ਦਿਓ ਰਮਨ ਜੀ ਐਕਸਪਲੇਨ ਜੀ। ਜਿਹੜਾ ਪਰਸਨਲ ਕਨਵੈਂਸ ਦਾ ਹੈਗਾ, ਪਰਸਨਲ ਕਨਵੈਂਸ ਦਾ ਜੀ, ਇਦਾਂ ਤੁਸੀਂ ਵਿਦਆਊਟ ਰੀਜ਼ਨ ਨਹੀਂ ਚਲਾ ਸਕਦੇ ਕਿ 70 ਘੰਟੇ ਪੂਰੇ ਹੋ ਗਏ ਆ ਤੇ ਉਸ ਤੋਂ ਬਾਅਦ ਆਪਣੇ ਨਾਲ ਟ੍ਰੇਲਰ ਹੈਗਾ ਤੇ ਆਪਾਂ ਘੰਟਾ, 1.5 ਘੰਟਾ, 2 ਘੰਟੇ ਨਹੀਂ, ਇਦਾਂ ਨਹੀਂ ਚਲਾ ਸਕਦੇ। ਸੋ ਇਹਦੇ ਵਿੱਚ ਜਿਹੜੀ ਪਰਸਨਲ ਕਨਵੈਂਸ ਹੈਗੀ ਆ, ਉਹਦੇ ਵਿੱਚ ਹੈਗੀ ਆ ਕਿ ਜੇ ਤੁਸੀਂ ਲੋਡ ਚੱਕਣ ਗਏ ਆ ਤੇ ਤੁਸੀਂ ਲੋਡ ਚੱਕਿਆ, ਤੁਹਾਡੇ ਉੱਥੇ 11 ਘੰਟੇ ਖਤਮ ਹੋ ਗਏ ਆ
11 ਘੰਟੇ ਖਤਮ ਹੋਣ ਤੋਂ ਬਾਅਦ ਤੁਸੀਂ ਉੱਥੇ ਤੁਹਾਨੂੰ ਪਾਰਕਿੰਗ ਅਵੇਲੇਬਿਲਿਟੀ ਨਹੀਂ ਹੈਗੀ, ਜਾਂ ਤੁਹਾਡਾ ਜਿਹੜਾ ਸ਼ਿਪਰ ਹੈਗਾ ਉਹ ਕਹਿੰਦਾ ਤੁਸੀਂ ਇੱਥੇ ਨਹੀਂ ਖੜ ਸਕਦੇ, ਤੇ ਤੁਸੀਂ ਉੱਥੋਂ ਟਰੱਕ ਆਪਣਾ ਲੋਡਡ ਅਨਲੋਡਡ ਜਿਵੇਂ ਵੀ ਆ ਉਹ ਤੁਸੀਂ ਉੱਥੋਂ ਤੋਰ ਕੇ ਤੇ ਉਹਨੂੰ ਨੇੜਲੇ ਸੇਫੈਸਟ ਲੋਕੇਸ਼ਨ ਤੱਕ ਲੈ ਕੇ ਜਾ ਸਕਦੇ ਆ। ਸੋ ਨੇੜਲੀ ਸੇਫੈਸਟ ਲੋਕੇਸ਼ਨ ਜਿਹੜੀ ਉਹ 10 ਮੀਲ ਦੂਰ ਵੀ ਹੋ ਸਕਦੀ ਹੈ, 20 ਮੀਲ ਦੂਰ ਵੀ ਆ, 50 ਮੀਲ ਦੂਰ ਵੀ ਆ, ਪਰ ਮੇਕ ਸ਼ੋਰ ਕਰਨਾ ਕਿ ਉਹਦੇ ਰਸਤੇ ਦੇ ਵਿੱਚ ਜਦੋਂ ਤੁਸੀਂ ਸੇਫੈਸਟ ਲੋਕੇਸ਼ਨ ਤੇ ਜਾਂਦੇ ਆ ਤੇ ਰਸਤੇ ਦੇ ਵਿੱਚ ਕੋਈ ਵੀ ਐਸਾ ਜਿਹੜੀ ਲੋਕੇਸ਼ਨ ਟਰੱਕ ਸਟਾਪ ਹੈਗਾ, ਕੁਝ ਵੀ ਐਸਾ ਹੈਗਾ, ਉਹ ਪਾਰ ਕਰਕੇ ਨਾ ਜਾਇਓ ਅਨਲੈਸ ਤੁਸੀਂ ਉੱਥੇ ਪਾਰਕਿੰਗ ਚੈੱਕ ਕੀਤੀ ਹੈ। ਜੇ ਤੁਸੀਂ ਉੱਦਾਂ ਕਰਦੇ ਆ ਤਾਂ ਡੈਫੀਨੇਟਲੀ ਉਹ ਵੋਇਡ ਹੋ ਜਾਣੀ ਹੈ ਤੁਹਾਡੀ। ਇੱਦਾਂ ਹੀ ਤੁਹਾਡੀ ਡਿਲੀਵਰੀ ਪੁਆਇੰਟ ਤੇ ਆ, ਤੁਸੀਂ ਡਿਲੀਵਰ ਕੀਤਾ ਆ, ਤੁਹਾਡੇ ਆਵਰਸ ਖਤਮ ਹੋ ਗਏ ਆ, ਉਸ ਤੋਂ ਬਾਅਦ ਤੁਸੀਂ ਉੱਥੇ ਪਾਰਕਿੰਗ ਹੈ ਨਹੀਂ, ਤੁਸੀਂ ਉੱਥੋਂ ਮੂਵ ਕਰ ਸਕਦੇ ਆ। ਸੋ ਸਰਟਨ ਲੋਕੇਸ਼ਨਸ, ਸਰਟਨ ਓਕੇਜ਼ਨਸ ਹੈਗੀਆਂ ਜਿੱਥੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ। ਪਲੱਸ ਇਹਦੇ ਨਾਲ ਤੁਸੀਂ ਜਿਹੜਾ ਇਹ ਪਰਸਨਲ ਕਨਵੈਂਸ ਹੈਗੀ, ਜੇ ਤੁਸੀਂ ਕਿਤੇ ਮੰਨ ਲਓ ਕਿ ਟਰੱਕ ਤੁਹਾਡਾ ਅਨਲੋਡ ਹੋ ਰਿਹਾ, ਕੁਛ ਹੋ ਰਿਹਾ, ਤੁਸੀਂ ਉੱਥੇ ਰੈਸਟੋਰੈਂਟ ਤੇ ਰੋਟੀ ਖਾਣ ਜਾਣਾ ਹੈ, ਜਾਂ ਤੁਸੀਂ ਕਿਸੇ ਨੂੰ ਮਿਲਣ ਜਾਣਾ ਹੈ, ਜਾਂ ਤੁਸੀਂ ਕਿਤੇ ਵੀ ਉੱਥੇ ਲੋਕਲ ਜਾਣਾ ਹੈ, ਤੁਸੀਂ ਉਹਨੂੰ ਵੀ ਪਰਸਨਲ ਕਨਵੈਂਸ ਦੇ ਤੌਰ ਤੇ ਆਪਣੇ ਟਰੱਕ ਨੂੰ ਲੈ ਕੇ ਜਾ ਕੇ ਆ ਸਕਦੇ ਆ। ਪਰ ਇੱਕ ਜਿਹੜਾ ਰੂਲ ਹੈਗਾ, ਜੇ ਉਹ ਤੁਸੀਂ ਫਾਲੋ ਕਰੋ ਤੇ ਤੁਹਾਨੂੰ ਬਿਲਕੁਲ ਸਮਝ ਆ ਜਾਊਗਾ ਕਿ ਜੇ ਤੁਸੀਂ ਜਿਹੜਾ ਤੁਹਾਡਾ ਮੂਵ ਹੈਗਾ, ਜੇ ਤੁਸੀਂ ਜਿਹੜਾ ਵੀ ਮੂਵ ਕਰ ਰਹੇ, ਜੇ ਤੁਹਾਡੀ ਕੰਪਨੀ ਨੂੰ ਫਾਈਨੈਂਸ਼ੀਅਲੀ ਉਹ ਫਾਇਦਾ ਕਰ ਰਿਹਾ ਤੇ ਉਹ ਪਰਸਨਲ ਕਨਵੈਂਸ ਨਹੀਂ ਹੋ ਸਕਦੀ। ਕੰਪਨੀ ਦਾ ਮਤਲਬ ਜੇ ਉਹਨਾਂ ਦਾ ਆਪਰੇਟਰ ਹੈ ਉਹਨਾਂ ਨੂੰ ਖੁਦ ਨੂੰ, ਤੇ ਜਾਂ ਕਿਸੇ ਲਈ ਤੁਸੀਂ ਡਰਾਈਵ ਕਰ ਰਹੇ ਹੋ ਉਸ ਲਈ, ਸੋ ਦੋਨਾਂ ਹੀ ਮਤਲਬ ਕਿ ਤੁਸੀਂ ਪਿਕਅਪ ਦੇ ਲਾਗੇ ਜਾ ਰਹੇ ਆ, ਡਿਲੀਵਰੀ ਦੇ ਲਾਗੇ ਜਾ ਰਹੇ ਆ, ਜਾਂ ਕੰਪਨੀ ਨੂੰ ਕਿਸੇ ਕਿਸਮ ਦਾ ਬੈਨੀਫਿਟ ਹੋ ਰਿਹਾ ਫਾਈਨੈਂਸ਼ੀਅਲੀ, ਤਾਂ ਉਹ ਟ੍ਰੇਲਰ ਚੱਕ ਕੇ, ਜੇ ਟ੍ਰੇਲਰ ਲੈ ਕੇ ਜਾ ਰਹੇ ਹੋ ਫਿਰ ਤਾਂ ਫਾਇਦੇ ਵਾਲੀ ਗੱਲ ਹੀ ਉਸ ਦੇ ਵਿੱਚ ਹੋਣੀ ਆ। ਸੋ ਅੱਧਾ ਘੰਟਾ, ਪੌਣਾ ਘੰਟਾ, 1 ਘੰਟਾ, 2 ਘੰਟੇ, ਉਹ ਮੈਨੂੰ ਨਹੀਂ ਲੱਗਦਾ ਉਸ ਦੇ ਵਿੱਚ ਉਹ ਚੀਜ਼ ਜਿਹੜੀ ਉਹ ਫਿਰ ਉਸ ਹਿਸਾਬ ਦੇ ਨਾਲ ਉਹ ਆ ਸਕਦੀ ਜੀ। ਕਈ ਵਾਰੀ ਰਾਤ ਕਰਨ ਇਹ ਹੋ ਜਾਂਦਾ ਹੈ ਕਿ ਤੁਸੀਂ ਜਿਹੜੀ ਇੱਕ ਥੋੜੀ ਜਿਹੀ ਗ੍ਰੇ ਏਰੀਆ ਹੈਗਾ, ਕਿ ਜਿਹੜੀ ਗੱਲ ਹੋਈ ਸੀਗੀ ਆਪਣੇ ਇੱਥੇ ਆਪਣੇ ਚੌਚਲਾ ਸਕੇਲ ਦੇ ਉੱਤੇ ਗੱਲ ਹੋਈ ਸੀਗੀ, ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਠੀਕ ਹੈ, ਜੇ ਤੁਸੀਂ ਮੰਨ ਲਓ ਕਿ ਆ ਰਹੇ ਹੈਗੇ ਆ, ਤੁਹਾਡਾ ਲੋਡ ਲਾਉਣ ਦੇ ਵਿੱਚ ਦੇਰੀ ਹੋ ਗਈ, ਤੁਸੀਂ ਫ੍ਰਿਜਨੋ ਲੋਡ ਲਾਉਣਾ, ਤੁਸੀਂ ਸਟਾਕਟਨ ਰਹਿਣੇ ਆ, ਠੀਕ ਹੈ ਨਾ, ਤੇ ਤੁਹਾਡੇ ਫ੍ਰਿਜਨੋ ਤੁਹਾਡੇ 70 ਆਵਰ ਪੂਰੇ ਹੋ ਗਏ, ਹੁਣ ਤੁਸੀਂ ਸਟਾਕਟਨ ਤੱਕ ਘਰ ਤੱਕ ਜਾਣਾ ਆ, ਠੀਕ ਹੈ ਨਾ, ਘਰ ਤੱਕ ਜਾਣਾ ਆ, ਤੇ ਤੁਸੀਂ ਉੱਥੇ ਨਾਕੀ ਲੈਂਦੇ ਆ ਕਿ ਲੋਡ ਨਹੀਂ ਚੱਕਣਾ, ਕੁਛ ਨਹੀਂ ਕਰਨਾ, ਫਿਰ ਤੁਸੀਂ ਘਰ ਤੱਕ ਜਾਣਾ ਆ ਔਰ 34 ਆਵਰ ਆਫ ਕਰਨੇ ਆ। ਸੋ ਉਸ ਸਿਲਸਿਲੇ ਦੇ ਵਿੱਚ ਤੁਸੀਂ ਵਨਸ ਇਨ ਅ ਵਾਈਲ ਇਹਨੂੰ ਯੂਜ਼ ਕਰ ਸਕਦੇ ਆ, ਠੀਕ ਹੈ ਨਾ, ਬਟ ਆਲ ਡਿਪੈਂਡਸ ਕਿ ਉਹ ਜਦੋਂ ਜੇ ਤੁਸੀਂ ਉੱਥੇ ਤੁਹਾਨੂੰ ਆਲਰੇਡੀ ਉਹਨਾਂ ਨੇ ਲੋਡ ਡਿਸਪੈਚ ਕਰਤਾ ਆ ਤੇ ਤੁਸੀਂ ਘਰ ਜਾ ਕੇ ਖੜੇ ਹੋ ਕੇ ਰੋਟੀ ਲੈ ਕੇ ਤੇ ਮੁੜ ਕੇ ਦੂਜੀ ਲੋਡ ਤੇ ਚੱਲਣਾ, ਨਹੀਂ ਦੈਨ ਨੋ। ਹਾਂਜੀ ਭਾਈ, ਇੱਕ ਹੋਰ ਐਕਸਪਲੇਨ ਕਰੋਗੇ ਮਾੜਾ ਜਿਹਾ ਜੀ। ਜਿੱਦਾਂ ਅਸੀਂ ਹੁਣ ਸਲੀਨਸ ਤੋਂ ਲੋਡ ਚੱਕਦੇ ਆ, ਸਾਨੂੰ ਡਿਸਪੈਚ ਪੋਸਟ ਹੋ ਗਈ ਆ, ਸਾਡੇ ਮਤਲਬ ਵੀ ਮੈਂ ਬੈਠਾ ਆ 2 ਮੀਲ ਜਿੱਥੇ ਲੋਡ ਕਰਦੇ ਆ, ਮੇਰੇ 11 ਘੰਟੇ ਹੋ ਗਏ, 14 ਘੰਟੇ ਹੋ ਗਏ, ਕੀ ਮੈਂ 2 ਮੀਲ ਚਲਾ ਸਕਦਾ ਉੱਥੇ? ਨਹੀਂ ਜੀ, ਉੱਥੇ ਨਹੀਂ, ਉਹ ਨਹੀਂ ਕਰ ਸਕਦੇ, ਕਿਉਂਕਿ ਉੱਥੇ ਤੁਹਾਨੂੰ ਫਾਈਨੈਂਸ਼ੀਅਲੀ ਫਾਇਦਾ ਹੈਗਾ। ਥੈਂਕ ਯੂ ਭਾਈ, ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ, ਅਭੀ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਪੰਜਾਬੀ ਰੇਡੀਓ ਯੂਐਸਏ ਟੀਮ ਅਤੇ ਰਮਨ ਭਾਈ ਸਤਿ ਸ਼੍ਰੀ ਅਕਾਲ ਜੀ, ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਭਾਜੀ ਉਹ ਮੈਂ ਕਹਿਣਾ ਸੀਗਾ, ਜਿਹੜਾ ਸਾਈਨ ਲੱਗੇ ਸੀ ਨਾ ਮੁੰਡੇ ਨੇ ਟਰੱਕ ਦੇ ਉੱਪਰ ਸੀਗੇ, ਤੇ ਕਾਫੀ ਇਸ਼ੂ ਜਿਹਾ ਬਣਿਆ ਸੀਗਾ, ਤਾਂ ਮੈਨੂੰ ਵੀਡੀਓਜ਼ ਵੀ ਆਈਆਂ, ਆਡੀਓਜ਼ ਵੀ ਆਈਆਂ ਜੀ, ਤੇ ਉਹਦੇ ਵਿੱਚ ਸੁਣ ਕੇ ਲੱਗਾ ਕਈ ਬੰਦਿਆਂ ਨੇ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਕੀਤੀ, ਤੇ ਉਹ ਬੰਦਾ ਐਗਰੀ ਵੀ ਹੋ ਗਿਆ ਨਾ, ਕਈਆਂ ਨੇ ਉਹ ਮਾੜੇ ਤਰੀਕੇ ਨਾਲ ਵੀ ਗੱਲ ਕੀਤੀ, ਉਹ ਜਿਸ ਨਾਲ ਉਹ ਡਿਸਐਗਰੀ ਵੀ ਹੋਇਆ, ਉਹ ਕਹਿੰਦਾ ਵੀ ਹੁਣ ਮੈਂ ਨਹੀਂ ਕਰਦਾ, ਤੁਸੀਂ ਜੋ ਕਰਨਾ ਕਰ ਲਓ, ਠੀਕ ਹੈ ਨਾ। ਇੱਦਾਂ ਮੇਰੇ ਕਹਿਣ ਦਾ ਮਤਲਬ ਇੱਥੇ ਪੁਆਇੰਟ ਇਹ ਹੁੰਦਾ ਵੀ ਸਾਨੂੰ ਨਾ ਕੁਛ ਬੰਦੇ, 2-4 ਬੰਦੇ ਆਪਣੇ ਲੀਡਰ ਚੰਗੇ ਸੁਚੱਜੇ ਵਧੀਆ ਇਮਾਨਦਾਰ ਉਹ ਬਣਾਉਣੇ ਚਾਹੀਦੇ, ਜਿਹੜੇ ਗਾਂਹ ਹੋ ਕੇ ਸਾਰਿਆਂ ਨੂੰ ਰੀਪ੍ਰਜੈਂਟ ਕਰਨ। ਜੇ ਕੋਈ ਇੱਦਾਂ ਦਾ ਇਸ਼ੂ ਆਉਂਦਾ ਉਹ ਖੁਦ ਗੱਲ ਕਰਨ। ਹਰ ਇੱਕ ਬੰਦਾ ਨਾ ਅੱਜ ਦੀ ਤਰੀਕ ਵਿੱਚ ਆਪਣੇ ਨੂੰ ਲੀਡਰ ਕਹਾਉਣ ਲੱਗ ਪਿਆ, ਚੱਕ ਕੇ ਫੋਨ ਲਾ ਜਾਂਦਾ, ਉਹ ਮਾੜੀ ਚੰਗੀ ਬੋਲ ਦਿੰਦਾ, ਕਿਸੇ ਨੂੰ ਗੱਲ ਕਰਨ ਦਾ ਹਰ ਇੱਕ ਦਾ ਆਪੋ ਆਪਣਾ ਅੰਦਾਜ਼ ਆ। ਸੋ ਵਧੀਆ ਗੱਲ ਇਹ ਆ ਵੀ ਆਪਾਂ ਸਹੀ ਬੰਦੇ ਗਾਂਹ ਚੁਣ ਕੇ ਤੇ ਉਹਨੂੰ ਗਾਂਹ ਲਾਈਏ, ਠੀਕ ਆ। ਉਹ ਸਾਡੇ ਬਾਰੇ ਸਾਨੂੰ ਰੀਪ੍ਰਜੈਂਟ ਕਰਨ, ਸਾਡੇ ਬਾਰੇ ਗੱਲ ਕਰਨ, ਜੋ ਵੀ ਇਸ਼ੂ ਹੈਗਾ, ਤਾਂ ਕਿ ਉਹ ਇਸ਼ੂ ਉਹਦੇ ਵਿੱਚ ਇੰਪਰੂਵਮੈਂਟ ਹੋਵੇ, ਨਾ ਕਿ ਉਹ ਵਿਗੜ ਜਾਵੇ, ਠੀਕ ਆ ਜੀ। ਤੇ ਬਾਕੀ ਇਹ ਆਪਾਂ ਭਾਜੀ ਰਮਨ ਭਾਈ ਦਾ ਵੀ ਹੈਗਾ ਵੀ ਮੈਂ ਚਾਹੁੰਦਾ ਵੀ ਇਹਨੂੰ ਜੁਆਇਨ ਕਰੋ। ਮੈਂ ਤਾਂ ਆਪਣੇ ਮਿੱਤਰਾਂ ਨੂੰ ਕਈਆਂ ਨੂੰ ਕਿਹਾ, ਤਾਂ ਮੈਂ ਕਿਹਾ ਵੀ ਤੁਸੀਂ ਕਾਲ ਨਹੀਂ ਕਰਨੀ ਹੈਗੀ ਮੈਨੂੰ, ਅਗਰ ਤੁਸੀਂ ਇਹਨੂੰ ਜੁਆਇਨ ਨਹੀਂ ਕਰਦੇ, ਉਹ ਕਾਲ ਕਰਨੋਂ ਫੜ ਕੇ ਉਹਨਾਂ ਨੇ ਜੁਆਇਨ ਨਹੀਂ ਕੀਤੀ। ਮੇਰੇ ਕਹਿਣ ਦਾ ਮੰਨ ਲਓ ਇਹ ਆ ਵੀ $10 ਵਿੱਚ ਅਸੀਂ ਭੱਜ ਜਾਂਦੇ ਆ, ਤਾਂ ਇਹਨੂੰ ਜੁਆਇਨ ਕਰ ਲਾਂਗੇ, ਸਾਡਾ ਸਾਰਿਆਂ ਦਾ ਫਾਇਦਾ। ਜੇ ਅਗਰ ਅਸੀਂ ਇਕੱਠੇ ਨਹੀਂ ਹੋਣਾ ਨਾ, ਫਿਰ ਵੀ ਉਹੀ ਹਰ ਵਾਰੀ ਮੋਸਟ ਆਫ ਦਾ ਟਾਈਮ ਮੈਨੂੰ ਇਹੀ ਗੱਲ ਕਰਨੀ ਪੈਂਦੀ ਹੈ ਕਿ ਅਗਰ ਨਹੀਂ ਇਕੱਠੇ ਹੋਵਾਂਗੇ ਸਾਨੂੰ ਇਹਦੇ ਮਾੜੇ ਨਤੀਜੇ ਭੁਗਤਣੇ ਪੈਣੇ ਆ। ਉਹ ਭੁਗਤੀ ਜਾ ਰਹੇ ਆ, ਆਉਣ ਵਾਲੇ ਸਮੇਂ ਵਿੱਚ ਵੀ ਭੁਗਤੀ ਜਾਵਾਂਗੇ।
ਕਿਉਂ ਨਾ ਅਸੀਂ ਇਕੱਠੇ ਆਈ ਡੋਨਟ ਕਿਉਂ ਨਹੀਂ ਅਸੀਂ ਇਕੱਠੇ ਹੋ ਰਹੇ, ਮੈਨੂੰ ਸਮਝ ਨਹੀਂ ਆਉਂਦੀ ਵੀ ਖਾਣੇ ਦੇ ਦਿਮਾਗ 'ਚ ਗੱਲ ਕਿਉਂ ਨਹੀਂ ਬੰਦੀ ਸਾਡੇ ਬੰਦਿਆਂ ਦੇ ਵੀ ਅਸੀਂ ਇਕੱਠੇ ਹੋ ਕੇ ਵਧੀਆ ਪੈਸੇ ਬਣਨੇ, ਇਹਦਾ ਕੋਈ ਨੁਕਸਾਨ ਤਾਂ ਹੋਣਾ ਨਹੀਂ, ਫਾਇਦਾ ਹੀ ਹੋਣਾ ਸਾਰੇ ਨੂੰ, ਓਬਵੀਅਸਲੀ, ਠੀਕ ਹੈ ਨਾ? ਥੈਂਕ ਯੂ ਅਭੀ ਜੀ, ਠੀਕ ਹੈ ਨਾ ਭਾਈ, ਥੈਂਕ ਯੂ ਭਾਜੀ, ਥੈਂਕ ਯੂ ਓਕੇ ਜੀ ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਤੇ ਬਿਲਕੁਲ ਜੁਆਇੰਟ ਰਵਾਂਗੇ, ਇਕੱਠੇ ਰਵਾਂਗੇ ਤਾਂ ਫਾਇਦਾ ਹੁੰਦਾ ਆ। ਜਿੱਦਾਂ ਕਹਾਵਤਾਂ ਵੀ ਨੇ ਵੀ ਇੱਕ ਲੱਕੜ ਨੂੰ ਤੋੜਨਾ ਸੌਖਾ, ਇਕੱਠੀਆਂ 10 ਹੋਣ ਤਾਂ ਉਹਨਾਂ ਨੂੰ ਤੋੜਨਾ ਫਿਰ ਜਿਹੜਾ ਉਹ ਹੱਥ ਦੇ ਨਾਲ ਇੱਦਾਂ ਟੁੱਟਦੀਆਂ ਨਹੀਂ। ਸੋ ਏਕਤਾ ਦੇ ਵਿੱਚ ਜਿਹਨੂੰ ਕਹਿੰਦੇ ਆ ਸ਼ਕਤੀ ਹੁੰਦੀ ਆ, ਉਹ ਵਾਕਈ ਕੋਈ ਐਵੇਂ ਨਹੀਂ ਬਣੀਆਂ ਗੱਲਾਂ, ਵਾਕਈ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਹੁਣ ਆਪਾਂ ਦੇਖਦੇ ਹਾਂ ਮਹੀਨਾ ਹੋ ਗਿਆ ਸੀਗਾ ਜਿਹੜੇ GM ਮੋਟਰਸ ਵਾਲਿਆਂ ਦੀ ਤੇ ਉਹਨਾਂ ਦੇ ਜਿਹੜੇ ਵਰਕਰਸ ਦੀ ਚੱਲਦੀ ਸੀਗੀ, ਹੁਣ ਮਹੀਨੇ ਦੀ ਸਟ੍ਰਾਈਕ ਤੋਂ ਬਾਅਦ ਦੇ ਵਿੱਚ ਆਖਿਰਕਾਰ ਉਹਨਾਂ ਨੂੰ ਉਸ ਪਾਸੇ ਵੱਲ ਨੂੰ ਜਿਹੜਾ ਵਧਣਾ ਪਿਆ। ਆਪਾਂ ਟੀਚਰਾਂ ਦਾ ਦੇਖਿਆ ਕਿੰਨੇ ਥਾਵਾਂ ਦੇ ਉੱਤੇ, ਹਾਂਗਕਾਂਗ ਦੇਖ ਲਓ, ਹਾਂਗਕਾਂਗ 'ਚ ਦੇਖ ਲਓ ਲਗਾਤਾਰ ਪ੍ਰੋਟੈਸਟ ਚੱਲ ਰਹੇ ਆ, ਨਾਲੇ ਲੱਖਾਂ ਦੇ ਹਿਸਾਬ ਨਾਲ ਬੰਦੇ ਇਕੱਠੇ ਹੋਏ ਹੁੰਦੇ ਆ ਉੱਥੇ। ਸੋ ਬਿਲਕੁਲ ਇਹ ਜਿਹੜੇ ਆਪਣੇ ਅਭੀ ਭਾਜੀ ਦੇ ਕੇ ਗਏ ਆ ਨਾ ਬਿਆਨ, ਆਪਣਾ ਦੱਸ ਕੇ ਗਏ ਆ ਵੀ ਉਹ ਬੰਦੇ ਨੇ ਜੋ ਲਿਖਿਆ ਸੀ, ਕੋਈ ਲੀਡਰ ਚੁਣਨ ਦੀ ਜ਼ਰੂਰਤ ਨਹੀਂ ਹੈ, ਆਪਣੇ 'ਚ ਬੰਦੇ ਬਥੇਰੇ ਹੈਗੇ ਆ ਜਿਨ੍ਹਾਂ ਨੂੰ ਨੌਲੇਜ ਹੈਗਾ, ਧਰਮ ਦਾ ਵੀ ਨੌਲੇਜ ਹੈਗਾ, ਕਲਚਰ ਦਾ ਵੀ ਹੈਗਾ। ਜ਼ਰੂਰ ਗਾਲਾਂ ਕੱਢਣ ਤੋਂ ਪਹਿਲਾਂ ਜ਼ਰੂਰ ਅਗਲੇ ਨਾਲ ਪਿਆਰ ਨਾਲ ਗੱਲ ਕਰ ਲਓ, ਤੇ ਜੇ ਨਹੀਂ ਮੰਨਦਾ ਫਿਰ ਬਾਅਦ ਦੀ ਦੂਜੀ ਗੱਲ, ਪਹਿਲਾਂ ਪਿਆਰ ਨਾਲ ਗੱਲ ਕਰੋ, ਉਹਦੀ ਸੁਣੋ, ਆਪਣੀ ਉਹਨੂੰ ਸੁਣਾਓ, ਉਹਨੂੰ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕਰੋ। ਇੱਦਾਂ ਹੀ ਇੱਕ ਸੈਕਰਾਮੈਂਟੋ ਦੇ ਵਿੱਚ ਹਰਜੋਤ ਸਿੰਘ ਜੀ ਗੱਲ ਹੋਈ ਸੀ, ਇੱਕ ਇੱਦਾਂ ਹੀ ਗੋਰਾ ਸੀਗਾ, ਨਿਸ਼ਾਨ ਸਾਹਿਬ ਦੇਖ ਕੇ ਉਹ ਇੱਦਾਂ ਕੁਛ ਰੌਲਾ ਰੱਪਾ ਪਾਈ ਜਾਂਦਾ ਸੀ, ਫਿਰ ਆਪਣੇ ਬੰਦਿਆਂ ਨੇ ਉਸ ਨੂੰ ਸਮਝਾਇਆ, ਗੱਲ ਕੀਤਾ, ਬਾਅਦ 'ਚ ਉਸਨੇ ਜਿਹੜੀ ਉਹ ਸਮਝ ਗਿਆ, ਮਾਫੀ ਵੀ ਜਿਹੜੀ ਉਸਨੇ ਉਹ ਮੰਗ ਲਈ। ਸੋ ਬਿਲਕੁਲ ਜਿਹੜੇ ਮਾੜੇ ਕੰਮ ਨੂੰ ਅਗਲਾ ਛੇਤੀ ਫੜ ਲੈਂਦਾ, ਚੰਗਿਆਂ ਨੂੰ ਤੁਹਾਨੂੰ ਪਤਾ ਅਸੀਂ ਇੱਕ ਵਾਰੀ ਗਿਲ ਰਹੇ ਰੁਕੇ ਸੀ ਤਾਂ ਗੋਰੇ ਆਏ ਸਾਡੇ ਕੋਲ, ਰਾਈਟ, ਕਹਿੰਦੇ ਵੀ ਉਹ ਅਸੀਂ ਜੁਬਾ ਸਿਟੀ ਨਗਰ ਕੀਰਤਨ ਤੇ ਉੱਥੇ ਫ੍ਰੀ ਫੂਡ ਹੁੰਦਾ, ਸਾਰਾ ਕੁਝ, ਬੜੇ ਖੁਸ਼ ਸੀ ਉਹ ਪੱਗਾਂ ਦੇਖ ਕੇ, ਲਾਸ ਵੈਨਿਊ ਸਾਡੇ ਅਸੀਂ ਦਸਤਾਰਾਂ ਸਜਾਈਆਂ ਸੀ, ਉਹਦੇ ਕਰਕੇ ਸਾਡੇ ਨਾਲ ਗੱਲ ਕਰਨ ਆ ਗਏ। ਸੋ ਜਿਹੜੀ ਚੰਗੀ ਗੱਲ ਆ ਉਹ ਜਿਹੜਾ ਘੱਟ ਫੈਲਦੀ ਹੁੰਦੀ ਆ, ਮਾੜੀ ਜ਼ਿਆਦਾ ਫੈਲਦੀ ਆ। ਅਲਟੀਮੇਟਲੀ ਰੀਜ਼ਨ ਤਾਂ ਦੇਖੋ ਨਾ ਵੀ ਉਹ ਬੰਦੇ ਨੇ ਕੀਤਾ ਕਾਹਤੇ ਆ, ਹਾਂ ਗਲਤ ਕੀਤਾ, ਪਰ ਕੀਤਾ ਤਾਂ ਹੁਣ ਆਪਣੇ ਬੰਦੇ ਨੇ ਗਲਤੀ ਕੀਤੀ ਹੈ ਨਾ, ਉਹਦੇ ਵੱਲ ਦੇਖ ਕੇ ਹੀ ਉਹਨੂੰ ਕੀਤਾ, ਉਹਨੂੰ ਦੱਸਣਾ ਨਹੀਂ ਆਇਆ, ਆਪਣਾ ਪ੍ਰੋਟੈਸਟ ਇੱਕ ਹਿਸਾਬ ਦੇ ਨਾਲ ਉਹ ਜਿਤਾ ਨਹੀਂ ਸਕਿਆ, ਉਹਨੂੰ ਫਿਰ ਜਿਹੜੀ ਚੀਜ਼ ਲੱਭੀ ਉਹਨੂੰ ਨਹੀਂ ਪਤਾ ਹੋਊਗਾ ਵੀ ਧਾਰਮਿਕ ਚਿੰਨ੍ਹ ਜਾਂ ਨਹੀਂ, ਜੇ ਪਤਾ ਵੀ ਹੋਊਗਾ ਉਦੋਂ ਬੰਦੇ ਦਾ ਗੁੱਸਾ ਹੀ ਇੰਨਾ ਜ਼ਿਆਦਾ ਸੀ ਉਦੋਂ ਵੀ ਉਹਨੇ ਉਹ ਜਿਹੜਾ ਪੁੱਠਾ ਕੰਮ ਕਰਤਾ। ਚਲੋ ਹੁਣ ਉਹ ਸਮਝ ਗਿਆ ਆ, ਇੱਕ ਜਿਹੜੀ ਉਹ ਚੰਗੀ ਗੱਲ ਜਿਹੜੀ ਉਸ ਦੇ ਵਿੱਚ ਰਹੀ ਆ। ਤੇ ਬਾਕੀ ELD ਦੇ ਬਾਬਤ ਜ਼ਰੂਰ ਆਪਾਂ ਕਹਿਣਾ ਚਾਹੁੰਦੇ ਹਾਂ ਵੀ ਜਿੱਦਾਂ 2 ਮਹੀਨੇ ਰਹਿ ਗਏ ਆ ਤੇ ਹੁਣੇ ਤੋਂ ਚੇਂਜ ਕਰਵਾਉਣੀਆਂ ਸ਼ੁਰੂ ਕਰਾ ਲਓ, ਜਿਹੜੇ AOBRD ਵਾਲੇ ਆ, ਬਾਅਦ 'ਚ ਕੰਪਨੀਆਂ ਨੇ ਬਿਜ਼ੀ ਵੀ ਹੋ ਜਾਣਾ, ਅਖੀਰਲੇ ਦਿਨ ਦੇ ਵਿੱਚ ਕਰਾਉਂਗੇ, ਫਿਰ ਨਾ ਤੁਹਾਡੀ ਉਹ ਹੋਣੀ ਆ ਨਾ ਪਹੁੰਚਣੀ ਆ, ਫਿਰ ਉਹਨੇ ਦਿਨ ਤੁਹਾਨੂੰ ਕੰਮ ਤੋਂ ਜਿਹੜਾ ਉਹ ਕਹਿ ਲਓ ਵੀ ਬੰਦ ਰਹਿਣਾ ਪਊਗਾ, ਫਿਰ ਕਿਹੜੇ ਪਾਸੇ ਨੂੰ ਤੁਸੀਂ ਜਾਓਗੇ ਤੇ ਫਿਰ ਉਹ ਪ੍ਰੋਬਲਮ ਤੁਹਾਡੇ ਲਈ ਆਉਣੀ ਹੈ। ਸੋ ਹੁਣੇ ਤੋਂ ਹੀ ਆਪੋ ਆਪਣੀਆਂ ਜਿਹੜੀ ਵੀ ਕੰਪਨੀ ਦੇ ਨਾਲ ਤੁਸੀਂ ਜੁੜ ਕੇ ਕਰਨਾ ਚਾਹੁੰਦੇ ਆ ਉਹਦੇ ਨਾਲ ਤੁਸੀਂ ਕਰੋ, ਪਰ ਹੁਣ ਤੋਂ ਹੀ ਜਿਹੜਾ ਆਪਣੇ AOBRD ਨੂੰ ਚੇਂਜ ਕਰਨਾ ਸ਼ੁਰੂ ਕਰੋ ਤਾਂ ਜੋ ਹੌਲੀ ਹੌਲੀ ਤੁਹਾਨੂੰ ਵੀ ਪਤਾ ਲੱਗ ਜੇ ਵੀ ਵਿਦਆਊਟ ਐਡਿਟ ਕਿੱਦਾਂ ਚਲਾਉਣੀ ਆ। ਜੀ ਬਿਲਕੁਲ ਰਾਜ, ਇਸ ਵੇਲੇ ਜਿਹੜੀ ਇੱਕ ਰਿਪੋਰਟ ਵੀ ਜਿਹੜੀ ਪਬਲਿਸ਼ ਹੋਈ ਹੈ, ਜਿਹੜੀ ਕਸਟਮਰ ਸਪੋਰਟ ਇਸ਼ੂਜ਼ ਹੈਗੇ ਆ ELD ਦੇ ਵਿੱਚ, ਇਸ ਵੇਲੇ 53% ਜਿਹੜੇ ਹੈਗੇ ਆ ਲੋਕੀ they are not satisfied, so 30% ਤਾਂ totally not satisfied ਆ, 23% ਜਿਹੜੇ ਹੈਗੇ ਆ ਉਹ somewhat little bit satisfied ਹੈਗੇ ਉਹਨਾਂ ਦੀ ਕੰਪਨੀ ਤੋਂ, ਤੇ 35% ਜਿਹੜੇ ਹੈਗੇ ਆ ਵੈਰੀ ਸੈਟਿਸਫਾਈਡ, ਤੇ ਆਪਣੇ ਸੈਟਿਸਫਾਈਡ, ਤੇ 12% ਸਿਰਫ ਜਿਹੜੇ ਹੈਗੇ ਵੈਰੀ ਸੈਟਿਸਫਾਈਡ ਆ। ਸੋ ਇਹਦੇ ਵਿੱਚ ਜੇ ਆਪਾਂ ਲਾ ਲਈਏ ਨਾਟ ਸੈਟਿਸਫਾਈਡ ਤੇ ਲਿਟਲ ਸੈਟਿਸਫਾਈਡ, ਤਾਂ 53% ਆਲਮੋਸਟ ਅੱਧੇ ਨਾਲੋਂ ਜ਼ਿਆਦਾ ਲੋਕੀ ਜਿਹੜੇ ਇਸ ਵੇਲੇ ਆ ਉਹ ਆਪਣੀ ਐਗਜ਼ਿਸਟਿੰਗ ਜਿਹੜੀ ਕੰਪਨੀ ਹੈਗੀ ਆ ELD ਦੀ, ਉਹਦੇ ਕੋਲੋਂ ਸੈਟਿਸਫਾਈਡ ਨਹੀਂ ਹੈਗੇ। ਸੋ ਜੇ ਤੁਹਾਡੀ ਕੰਪਨੀ ਇਸ ਵੇਲੇ ਤੁਹਾਨੂੰ ਕੋਈ ਵੀ ਕਿਸੇ ਵੀ ਕੰਪਨੀ ਦੇ ਕੋਲ ਤੁਸੀਂ ਹੈਗੇ ਆ, ਮੈਂ ਕਿਸੇ ਦਾ ਇੱਕ ਦਾ ਨਹੀਂ ਕਹਿੰਦਾ, 2 ਦਾ ਨਹੀਂ ਕਹਿੰਦਾ, ਕਿਸੇ ਵੀ ਕੰਪਨੀ ਦੇ ਕੋਲ ਹੈਗੇ ਆ, ਜੇ ਤੁਹਾਨੂੰ ਥੋੜਾ ਜਿਹਾ ਵੀ ਕਸਟਮਰ ਸਪੋਰਟ ਦਾ ਇਸ਼ੂ ਖੜਾ ਹੋ ਰਿਹਾ ਤੇ ਪਲੀਜ਼ 2 ਵਾਰੀ ਸੋਚੋ, ਕਿਉਂਕਿ 2 ਮਹੀਨਿਆਂ ਦੇ ਵਿੱਚ ਮੁੜ ਕੇ ਜਦੋਂ ਤੁਸੀਂ ਵਾਪਸ ਜਾਣਾ ਆ ਉਹਨੂੰ ਕਰਾਉਣ ਲਈ, ਤੇ ਕਈ ਕੰਪਨੀਆਂ ਜਿੱਦਾਂ ਕਿ ਆਪਾਂ ਨੂੰ ਕਮੈਂਟ ਵੀ ਆਇਆ ਸਨੀ ਵੱਲੋਂ ਕਿ ਕਈ ਕੰਪਨੀਆਂ ਇਹ ਕਹਿ ਰਹੀਆਂ ਕਿ ਇਹਨੂੰ ਟਾਈਮ ਲੱਗਦਾ ਸਵਿੱਚ ਕਰਨ ਨੂੰ, ਇਹਨੂੰ ਟਾਈਮ ਨਹੀਂ ਲੱਗਦਾ ਸਵਿੱਚ ਕਰਨ ਨੂੰ। ਜੇ ਉਹ ਕੰਪਨੀ ਰੈਡੀ ਨਹੀਂ ਹੈਗੀ ELD ਲਈ ਤਾਂ ਹੀ ਉਹਨੂੰ ਟਾਈਮ ਲੱਗੂਗਾ, ਜੇ ਉਹ ਕੰਪਨੀ ਰੈਡੀ ਹੈਗੀ ਹੈ ਸਵਿੱਚ ਲਈ ਉਹਨੂੰ ਟਾਈਮ ਨਹੀਂ ਲੱਗਦਾ, ਇਟਸ ਜਸਟ ਅ ਮੈਟਰ ਆਫ ਸੈਕਿੰਡ, ਉਹ ਸਵਿੱਚ ਹੋ ਸਕਦੇ ਆ, ਹੁੰਦੇ ਆ। ਸੋ ਪਲੀਜ਼ ਇਹ ਜਿਹੜੀ ਚੀਜ਼ ਆ ਇਹਨੂੰ ਜ਼ਰੂਰ ਧਿਆਨ ਦਿਓ, ਹੁਣੇ ਇੱਥੇ ਅਸਰ ਕਰੋ ਜੀ। ਸੋ ਬਿਲਕੁਲ ਧੰਨਵਾਦ ਜੀ। ਤੇ ਆਪਾਂ ਅਗਲੇ ਕਾਲਰ ਲਈਏ ਰਾਜਕਨਵੀਰ ਸਿੰਘ ਜੀ, ਆਪਣੇ ਨਾਲ ਜੁੜੇ ਨੇ ਬਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਫੈਡੈਕਸ ਨਾਲ ਚਲਾਉਣਾ ਹੈ ਤੇ ਮੈਂ ਥੋੜਾ ਜਿਹਾ ਦੱਸਣਾ ਵੀ ਚਾਹੁੰਦਾ ਵੀ ਜਿਹੜੇ ਡਰਾਈਵਰ ਤੇ ਓਵਰ ਦਾ ਰੋਡ ਜਾਂਦੇ ਆ ਪਰ ਉਹ ਸ਼ਾਮ ਨੂੰ ਜਾਂ ਉਹਨਾਂ ਵਾਪਸੀ ਉਹ ਹੋਮ ਟਰਮੀਨਲ ਤੇ ਆਏ ਨੇ, ਚਾਹੇ 200 ਮੀਲਾਂ ਜਾਂ 300 ਮੀਲਾਂ ਜਾਂਦੇ ਆ,
ਤੇ ਸ਼ਾਮ ਨੂੰ ਹੋਮ ਟਰਮੀਨਲ ਤੇ ਆ ਜਾਂਦੇ ਆ। ਤੇ ਉਹ ਵੀਕ ਦੇ ਵਿੱਚ ਇੱਕ ਵਾਰੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ 16 ਘੰਟੇ ਡਰਾਈਵ 16 ਘੰਟੇ ਲੌਗ ਬੁੱਕ ਚਲਾ ਸਕਦੇ ਆ, ਮਤਲਬ ਐਕਸਟਰਾ 2 ਘੰਟੇ ਉਹਨਾਂ ਨੂੰ ਸਾਨੂੰ ਮਿਲਦੇ ਆ ਵੀਕ ਦੇ ਵਿੱਚ। 70 ਘੰਟਿਆਂ ਦੇ ਪੀਰੀਅਡ 'ਚ ਇੱਕ ਵਾਰੀ ਮਿਲਦੇ ਆ। ਕੋਈ ਵੀ ਜੇ ਤੁਸੀਂ ਕਿਤੇ ਲੇਟ ਹੋ ਗਏ ਜਾਂ ਤੁਹਾਡਾ ਲੋਡ ਲੇਟ ਹੋ ਗਿਆ, ਤੁਸੀਂ ਸ਼ਾਮ ਨੂੰ ਵਾਪਸ ਆਉਣਾ ਹੈ, ਤੁਸੀਂ ਹੋਮ ਟਰਮੀਨਲ ਤੇ ਆ ਰਹੇ ਹੋ ਤਾਂ ਅਸੀਂ 16 ਘੰਟੇ ਜਾ ਸਕਦੇ ਆ ਜੀ। ਬਸ਼ਰਤੇ ਵੀ ਐਵਰੀ ਟਾਈਮ ਤੁਸੀਂ ਹੋਮ ਟਰਮੀਨਲ ਤੇ ਐਵਰੀ ਡੇ ਵਾਪਸ ਆ ਰਹੇ ਹੋ? ਹਾਂਜੀ ਹਾਂਜੀ, ਉਹ ਥੋੜਾ ਜਦੋਂ 16 ਘੰਟੇ ਉਦੋਂ ਜਾ ਸਕਦੇ ਜਦੋਂ ਤੁਸੀਂ ਆਪਦੇ ਹੋਮ ਟਰਮੀਨਲ ਤੇ ਵਾਪਸ ਆ ਰਹੇ ਹੋ। ਵੀ ਜਿਹੜਾ ਤੁਹਾਡਾ ਹੋਮ ਟਰਮੀਨਲ ਹੈ ਤੇ 70 ਘੰਟਿਆਂ ਦੇ ਵਿੱਚ ਇੱਕ ਵਾਰੀ ਜਾ ਸਕਦੇ ਆ। ਵੀ ਚਾਹੇ ਫਰਾਈਡੇ ਨੂੰ ਵਗ ਜਾਓ ਚਾਹੇ ਮੰਡੇ ਨੂੰ ਵਗ ਜਾਓ, 5 ਦਿਨ 7 ਦਿਨ ਇੱਕ ਦਿਨ ਜਾ ਸਕਦੇ ਆ। ਫਿਰ ਜਦੋਂ 34 ਘੰਟਿਆਂ ਦਾ ਪੀਰੀਅਡ ਦੁਬਾਰੇ ਰੀਸਟਾਰਟ ਹੋ ਗਿਆ ਫਿਰ ਦੁਬਾਰੇ ਤੁਸੀਂ ਜਾ ਸਕਦੇ ਹੋ। ਪਰ ਉਹ ਹੁਣ ਸਾਡੇ ਬਹੁਤ ਡਰਾਈਵਰ ਜਾਂਦੇ ਆ ਕਿਉਂਕਿ ਉਹ ਲੌਂਗ ਟਰਮ ਰਾਈਡਿੰਗ ਜਾਂਦੇ ਆ ਜਾਂ ਕੈਟਲਮੈਨ ਜਾਂਦੇ ਆ, ਕਿੱਧਰ ਵੀ ਜਾਂਦੇ ਆ ਇੱਥੋਂ ਸੈਕਰਾਮੈਂਟੋ ਤੋਂ। ਤੇ ਮੋਸਟ ਲਾਈਕਲੀ ਉਹ ਵੀਕ ਦੇ ਵਿੱਚ ਉਹਨਾਂ ਦਾ ਇੱਕ ਦਿਨ ਹੋ ਜਾਂਦਾ ਹੈਗਾ। ਉਹ ਫਿਰ ਕੋਈ 14 ਘੰਟੇ ਚੱਲ ਜਾਂਦਾ, ਕੋਈ 15 ਘੰਟੇ ਚੱਲ ਜਾਂਦਾ, ਪਰ ਉਹ 2 ਘੰਟਿਆਂ ਨਾਲ ਆਟੋਮੈਟਿਕਲੀ ਜਿਹੜੀ ਤੁਹਾਡੀ ELD ਹੈ ਸਾਡੀ ELD ਹੈ ਸਾਨੂੰ ਆਟੋਮੈਟਿਕਲੀ 2 ਘੰਟੇ ਦੀ ਵਿੰਡੋ ਓਪਨ ਕਰ ਦਿੰਦੀ ਹੈ। ਜੀ ਥੈਂਕ ਯੂ ਵੀਰ ਜੀ। ਜੀ ਬਿਲਕੁਲ। ਤੇ ਇੱਕ ਰਾਜਕਰਨ ਆਪਣਾ ਦੂਸਰਾ ਵੀ ਜਿਹੜੀ ਚੀਜ਼ ਆਈ ਹੈ ਕਿ W2 ਦੇ ਬਾਰੇ 'ਚ ਫਿਰ ਗੱਲ ਕਰਨ ਵਾਸਤੇ ਕਿਹਾ ਗਿਆ। W2 ਦੇ ਬਾਰੇ ਦੇ ਵਿੱਚ 2 ਚੀਜ਼ਾਂ ਜਿਹੜੀਆਂ ਕਲੀਅਰ ਕਰ ਦੇਣੀਆਂ ਚਾਹੁੰਦਾ ਕਿ ਬਹੁਤ ਕਾਲਸ ਮੈਨੂੰ ਵੀ ਆਉਂਦੀਆਂ ਕਿ ਜਿਹੜੇ ਕੰਪਨੀਜ਼ ਵਾਲੇ ਜਿਹੜੇ ਡਰਾਈਵਰ ਹਾਇਰ ਕਰਦੇ ਆ ਤੇ ਉਹ ਪੁੱਛਦੇ ਆ ਕਿ ਡਰਾਈਵਰਾਂ ਵਾਸਤੇ W2 ਕਦੋਂ ਤੋਂ ਲਾਗੂ ਹੋਇਆ। ਇਹ ਹੱਥ ਜੋੜ ਕੇ ਬੇਨਤੀ ਆ, ਹਮੇਸ਼ਾ ਤੋਂ ਹੀ ਇਹ ਲਾਗੂ ਸੀਗਾ, ਅਸੀਂ ਕਦੀ ਇਹਨੂੰ ਮੰਨਿਆ ਨਹੀਂ। ਸੋ ਇਹ ਅੱਜ ਨਹੀਂ ਕੱਲ ਨਹੀਂ ਪਿਛਲੇ ਸਾਲ ਨਹੀਂ ਲਾਗੂ ਹੋਇਆ, ਹਮੇਸ਼ਾ ਤੋਂ ਸੀਗਾ। ਤੇ ਜਿਹੜਾ ਇਸ ਵੇਲੇ AB5 ਦੇ ਅੰਡਰ ਜਿਹੜਾ ਓਨਰ ਆਪਰੇਟਰ ਨੂੰ W2 ਹੈਗਾ ਉਹਦੇ ਵਿੱਚ ਕੰਪਲੀਕੇਸ਼ਨਸ ਹੈਗੀਆਂ। ਯੈਸ, ਉਹਦੇ ਵਿੱਚ ਰਾਹ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਲੈਜਿਸਲੇਟਰਸ ਵੱਲੋਂ ਵੀ ਔਰ ਸਾਡੇ ਵੱਲੋਂ ਵੀ ਉਹਨੂੰ ਟਰਾਈ ਕੀਤੀ ਜਾ ਰਹੀ ਹੈ ਪੜ੍ਹਨ ਦੀ ਕਰਨ ਦੀ ਕਿ ਕਿਸ ਤਰ੍ਹਾਂ ਇਹਦੇ ਵਿੱਚ ਜਿਹੜੇ ਆ ਮੈਂ ਇਹ ਨਹੀਂ ਕਹੂੰਗਾ ਕਿ ਲੂਪ ਹੋਲਸ ਕਿੱਦਾਂ ਕੱਢਣੇ ਆ, ਪਰ ਲੇਕਿਨ ਜਿਹੜੀ ਰਾਈਟਿੰਗ ਉਹਦੇ ਵਿੱਚ ਕੀਤੀ ਗਈ ਹੈ ਲਾਅ ਦੇ ਵਿੱਚ ਐਗਜ਼ੈਂਪਸ਼ਨਸ ਜਿਹੜੀਆਂ ਕੀਤੀਆਂ ਗਈਆਂ, ਇੱਕ ਉਹਦੇ ਵਿੱਚ ਹੈਗੀ ਆ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਟ ਹੈਗਾ। ਸੋ ਉਹਨੂੰ ਅਸੀਂ ਫੁੱਲੀ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੇ ਵਿੱਚ ਕਿਵੇਂ ਜਿਹੜੀਆਂ ਚੀਜ਼ਾਂ ਆ ਉਹ ਕੀਤੀਆਂ ਜਾ ਸਕਦੀਆਂ, ਕਿਵੇਂ ਹੋ ਸਕਦੀਆਂ। ਇੱਕ ਬਿਜ਼ਨਸ ਜਦੋਂ ਦੂਜੇ ਬਿਜ਼ਨਸ ਨਾਲ ਕੰਮ ਕਰਦਾ ਆ ਤੇ ਉਹਦੇ ਵਿੱਚ ਮੇਰਾ ਖਿਆਲ ਉਹਨਾਂ ਨੇ ਕੋਈ 12 ਸਟਿਪੂਲੇਸ਼ਨ ਲਾਈਆਂ ਕਿ ਉਹ 12 ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਜਦੋਂ ਇੱਕ ਬਿਜ਼ਨਸ ਟੂ ਬਿਜ਼ਨਸ ਕੰਮ ਕਰਨਾ ਆ। ਸੋ ਉਹਨੂੰ ਅਸੀਂ ਕਲੀਅਰ ਕਰ ਰਹੇ ਹੈਗੇ ਆ। ਸੋ ਆਮ ਵਰਕਿੰਗ ਔਨ ਇਟ। ਸੋ ਜਿੱਦਾਂ ਹੀ ਇਹਦੇ ਵਿੱਚ ਕਲੈਰਿਟੀ ਆਉਂਦੀ ਆ ਅਸੀਂ ਇਹਦੇ ਬਾਰੇ ਦੇ ਵਿੱਚ ਹੋਰ ਜਿਹੜੀ ਬਾਕੀ ਗੱਲਾਂ ਹੈਗੀਆਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਜਿਹੜੇ ਰਾਜਕਰਨ ਭਾਜੀ ਉਹਨਾਂ ਨੇ ਕਾਲ ਕੀਤੀ ਸੀ ਉਹਨੇ ਡੈਫੀਨੇਟਲੀ ਇਹ ਜਿਹੜਾ ਹੈਗਾ ਆ ਕੰਪਨੀ ਟੂ ਕੰਪਨੀ ਵੀ ਹੈਗਾ ਤੇ ਵੈਸੇ ਓਵਰਆਲ ਵੀ ਹੈਗਾ। ਆਪਾਂ ਅੱਗੇ ਵੀ ਗੱਲ ਕੀਤੀ ਸੀ ਜਿੰਨੀਆਂ ਵੀ ਐਗਜ਼ੈਂਪਸ਼ਨਸ ਹੈਗੀਆਂ ਉਹਨੂੰ ਵਨਸ ਇਨ ਅ ਵਾਈਲ ਤੁਸੀਂ ਯੂਜ਼ ਕਰਦੇ ਆ ਤਾਂ ਉਹ ਐਕਸੈਪਟੇਬਲ ਹੈਗੀ ਆ, ਪਰ ਜੇ ਉਹ ਐਵਰੀ ਡੇ ਉਹਨੂੰ ਯੂਜ਼ ਕਰਨ ਲੱਗ ਜਾਓ ਤੇ ਉਹ ਐਕਸੈਪਟੇਬਲ ਨਹੀਂ ਹੈਗੀ। ਜੀ ਜੀ ਬਿਲਕੁਲ। ਬਾਕੀ ਜਦੋਂ ਤੁਸੀਂ ਇੱਦਾਂ ਯੂਜ਼ ਕਰਦੇ ਆ ਕੋਈ ਵੀ ਚੀਜ਼ ਪਾਉਂਦੇ ਆ, ਕੋਈ ਵੀ ਚੀਜ਼ ਐਡਿਟ ਕਰਨੀ ਆ ਉਹਦੇ 'ਚ ਐਨੋਟੇਸ਼ਨ ਜ਼ਰੂਰ ਲਿਖੋ। ਆਪਣੀ ELD ਦੇ ਵਿੱਚ ਲਿਖੋ ਕਿਹੜੀ ਚੀਜ਼ ਤੁਸੀਂ ਜਿਹੜੀ ਚੀਜ਼ ਯੂਜ਼ ਕੀਤੀ ਜਾਂ ਕੀਤੀ ਆ ਕਾਹਦੇ ਵਾਸਤੇ ਕੀਤੀ ਆ, ਇੱਧਰੋਂ ਇੱਧਰ ਮੂਵ ਹੋਏ ਕਿਉਂ ਕੀਤੀ। ਕਿਉਂਕਿ ਜੋ ਮਰਜ਼ੀ ਕਹਿ ਲਵੇ ਬੰਦਾ, ਜਿੰਨਾ ਮਰਜ਼ੀ ਕਹਿ ਲਵੇ ਵੀ ਮੈਨੂੰ ਚੇਤੇ ਜਿਹੜਾ ਉਹ ਰਹਿ ਜਾਣਾ ਨਹੀਂ ਰਹਿੰਦਾ, ਇੰਨਾ ਕੁਛ ਜਿਹੜਾ ਉਹ ਹੋ ਰਿਹਾ ਹੁੰਦਾ ਹੈ। ਬਾਕੀ ਉਹ ਲਿਖਿਆ ਜ਼ਰੂਰ ਕਰੋ ਉਸ ਦੇ ਵਿੱਚ ਆਪਣੀ ELD ਦੇ ਵਿੱਚ ਵੀ ਆਹ ਕੰਮ ਜਿਹੜਾ ਕੀਤਾ ਹੈ ਉਦੋਂ ਇਹ ਸੀਗੀ ਸਿਚੁਏਸ਼ਨ ਤਾਂ ਉਦੋਂ ਉਹ ਸੀਗੀ ਸਿਚੁਏਸ਼ਨ। ਸੋ ਜ਼ਰੂਰ ਇਹਨਾਂ ਚੀਜ਼ਾਂ ਵੱਲ ਜਿਹੜਾ ਉਹ ਧਿਆਨ ਦਿਓ। ਜਿਹੜੇ ਪਿਛਲੇ ਮਹੀਨੇ ਦੇ ਵਿੱਚ AB5 ਬਿੱਲ ਤਾਂ ਉੱਦਾਂ ਉਹਨਾਂ ਨੇ ਜਿਹੜਾ ਹਰਜੋਤ ਜੀ ਸਾਈਨ ਕਰ ਦਿੱਤਾ ਸੀਗਾ ਗਵਰਨਰ ਗੈਵਨ ਨਿਊਸਮ ਨੇ। ਅਸੈਂਬਲੀ 'ਚ ਵੀ ਮੈਜੋਰਟੀ ਨਾਲ ਪਾਸ ਹੋਇਆ, ਸੈਨੇਟ 'ਚ ਵੀ ਮੈਜੋਰਟੀ ਨਾਲ ਪਾਸ ਹੋਇਆ, ਗਵਰਨਰ ਨੇ ਵੀ ਜਿਹੜਾ ਇਸ ਨੂੰ ਜਿਹੜਾ ਉਹ ਸਾਈਨ ਕਰ ਦਿੱਤਾ ਹੋਇਆ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਦੋਂ ਇੱਕ ਕਾਨੂੰਨ ਬਣਦਾ ਹੈ ਉਸ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗਦਾ ਆ, ਜਦੋਂ ਲਾਗੂ ਹੋਣ ਤੋਂ ਬਾਅਦ ਦੇ ਵਿੱਚ ਕਿਹਨੂੰ ਕਿੱਦਾਂ ਦੀਆਂ ਮੁਸ਼ਕਿਲਾਂ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਆ ਰਹੀਆਂ। ਕਿਉਂਕਿ ਜਦੋਂ ਨਵਾਂ ਬਣਿਆ ਹੁੰਦਾ ਕਾਨੂੰਨ ਉਸ ਨੂੰ ਸਮਝਣ ਲਈ ਉਸ ਨੂੰ ਲਾਗੂ ਕਰਨ ਵਾਲਿਆਂ ਨੂੰ ਵੀ ਜਿਹੜਾ ਹੈ ਉਹ ਸਮਝਣ ਦੇ ਵਿੱਚ ਕਈ ਵਾਰੀ ਚਿਰ ਲੱਗ ਜਾਂਦਾ ਆ। ਬਾਕੀ ELD ਦੇ ਲਈ 2 ਮਹੀਨੇ ਦਾ ਵਕਫਾ ਜਿਹੜਾ ਉਹ ਰਹਿ ਗਿਆ, 16 ਦਸੰਬਰ ਤੋਂ ਲਾਗੂ ਹੋਣ ਜਾ ਰਹੀ ਆ ਹਰ ਇੱਕ ਦੇ ਲਈ। AOBRD ਵਾਲਿਆਂ ਨੂੰ ਵੀ ਜਿਹੜਾ ELD ਆ ਉਦੋਂ ਉਹ ਲਾਉਣੀ ਪੈਣੀ ਆ। ਤੁਰੰਤ ਆਪੋ ਆਪਣੀਆਂ ਜਿਹੜੀਆਂ ELD AOBRD ਵਾਲੀਆਂ ਕੰਪਨੀਆਂ ਉਹਨਾਂ ਦੇ ਨਾਲ ਸੰਪਰਕ ਕਰੋ, ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਉਸ ਦੀ ਜਿਹੜੀ ELD ਆ ਉਹ ਤੁਸੀਂ ਲਵਾਓ, ਜਿਹਦੇ ਲਈ ਤੁਹਾਨੂੰ ਕਸਟਮਰ ਸਪੋਰਟ ਜਿਹੜੀ ਆ ਉਹ ਗੁੱਡ ਮਿਲਦੀ ਹੋਵੇ। ਇਹ ਚੀਜ਼ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖਿਆ ਜਾਓ। ਬਾਕੀ ਕਿੱਦਾਂ ਡਾਟਾ ਟ੍ਰਾਂਸਫਰ ਕਰਨਾ, ਕਿਵੇਂ ਹੋਣਾ, ਉਹਦਾ ਵੀ ਤੁਹਾਨੂੰ ਜਿਹੜਾ ਸਾਰਾ ਕੁਛ ਪਤਾ ਹੋਣਾ ਚਾਹੀਦਾ ਆ।
ਤੇ ਸਮਾਂ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਹਰਜੋਤ ਸਿੰਘ ਜੀ ਇੱਥੇ ਹੀ ਸਮਾਪਤ ਹੈ। ਰਮਨ ਜੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਓਕੇ, ਗਾਟ ਇਟ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤੇ ਜੀ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜੀ ਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜਾਏ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣ